7500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸਾਰੇ ਜਣੇ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਏਅਰ ਫਰਾਂਸ ਵਾਲੇ 18 ਜੁਲਾਈ ਤੋਂ 1 ਅਗਸਤ ਵਿਚਕਾਰ ਉਡਾਨਾਂ ਦਾ ਕਰਨਗੇ ਸੰਚਾਲਨ। ਹਾਂਜੀ, ਇਹ ਦਾ ਕਹਿ ਲਈਏ ਕਿ ਕਮਾਂਤਰੀ ਹਵਾਬਾਜ਼ੀ ਦੇ ਪਹਿਲੂ ਤੋਂ ਅੱਛੀ ਖਬਰ ਆ, ਸ਼ੁਭ ਸੰਕੇਤ ਆ। ਖਾਸ ਤੌਰ ਤੇ ਜੋ ਇੰਡੀਆ ਦੇ ਨਾਲ ਕਨੈਕਟੀਵਿਟੀ ਹੈ, ਉਹਦੇ ਵਿੱਚ ਸਾਫ਼ ਕਰ ਦਿੱਤਾ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਹੋਰਾਂ ਨੇ ਕਿ ਘੱਟੋ ਘੱਟ 3 ਦੇਸ਼ਾਂ ਨਾਲ ਕਹਿੰਦੇ ਕਿ ਗੱਲਬਾਤ ਚੱਲਦੀ ਪਈ। ਫਰਾਂਸ ਨਾਲ ਤੇ ਤਕਰੀਬਨ ਫਿਕਸ ਹੋ ਗਿਆ ਸਾਰਾ ਕੁਛ। ਉਹ ਕਹਿੰਦੇ ਆ ਕਿ ਇਹਦੇ ਵਿੱਚ ਫਰਾਂਸ ਤੋਂ ਇਲਾਵਾ ਅਮਰੀਕਾ ਤੇ ਜਰਮਨ ਵੀ ਹੈ, ਜਿਹਦੇ ਨਾਲ ਗੱਲਬਾਤ ਮੁੱਖ ਪੜਾਅ ਤੇ ਆ। ਤੇ ਕਹਿੰਦੇ ਕਿ ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਦੇ ਦਰਮਿਆਨ ਦਿੱਲੀ, ਮੁੰਬਈ ਤੇ ਬੰਗਲੁਰੂ ਤੋਂ 28 ਉਡਾਨਾਂ ਦਾ ਸੰਚਾਲਨ ਕਰੇਗਾ। ਮਤਲਬ ਕਿ 28 ਫਲਾਈਟਾਂ ਚੱਲ ਪੈਣਗੀਆਂ। ਤਾਂ ਉਹਨਾਂ ਕਿਹਾ ਕਿ ਜਦੋਂ ਤੱਕ ਕਮਾਂਤਰੀ ਸ਼ਹਿਰੀ ਉਡਾਨਾਂ COVID-19 ਤੋਂ ਪਹਿਲਾਂ ਵਾਲੀ ਸਥਿਤੀ 'ਚ ਨਹੀਂ ਆ ਜਾਂਦੀਆਂ, ਉਦੋਂ ਤੱਕ ਏਅਰ ਬਬਲਸ ਦੇ ਰਾਹੀਂ 2 ਦੇਸ਼ਾਂ ਵਿਚਕਾਰ ਯਾਤਰਾ ਦਾ ਬਦਲ ਜਿਹੜਾ ਉਹ ਸਹੀ ਰਹੇਗਾ, ਜਿਸ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਤਹਿਤ 2,80,000 ਭਾਰਤੀਆਂ ਨੂੰ ਹੁਣ ਤੱਕ ਇੱਥੇ ਯਾਨੀ ਵਤਨ ਲਿਆਂਦਾ ਜਾ ਚੁੱਕਾ ਹੈ। ਤਾਂ ਖੈਰ ਜਿਹੜਾ ਬਬਲ ਦਾ ਮਤਲਬ ਹੈ, ਬਬਲ ਭਾਵ ਜਿਵੇਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਆਪਸ ਦੇ ਵਿੱਚ ਸ਼ੁਰੂ ਕੀਤਾ ਸੀਗਾ ਨਾ, ਉਸ ਚੀਜ਼ ਨੂੰ ਆਪਾਂ ਕਹਾਂਗੇ ਬਬਲ। ਕਿ ਜਦੋਂ ਨਿਊਜ਼ੀਲੈਂਡ ਨੇ ਕਹਿਤਾ ਕਿ ਆਪਾਂ ਭਾਈ ਮੁੜ ਤੇ ਆਉਣ, ਕਰੋਨਾ ਤੋਂ ਸਾਡਾ ਖੜਾ ਛੁੱਟ ਗਿਆ, ਤੇ ਆਸਟ੍ਰੇਲੀਆ ਵਾਲਿਆਂ ਨੇ ਵੀ ਦੇਖ ਲਿਆ ਕਿ ਹਾਂ ਭਾਈ ਅਸੀਂ ਵੀ ਤਕਰੀਬਨ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਾਂ। ਹਾਲਾਂਕਿ ਚਲੋ ਬਾਅਦ 'ਚ ਕੇਸ ਆਏ, ਨਿਊਜ਼ੀਲੈਂਡ 'ਚ ਵੀ ਆਏ, 7 ਕੇਸ ਇਸ ਦਰਮਿਆਨ ਆ ਗਏ ਸੀਗੇ, ਪਰ ਉਹਨਾਂ ਨੇ ਬਬਲ ਬਣਾ ਕੇ ਸ਼ੁਰੂ ਕਰ ਦਿੱਤਾ। ਮਤਲਬ ਕਿ ਆਪਣੀ ਆਵਾਜਾਈ ਜਿਹੜੀ ਆ ਖੋਲ ਦਿੱਤੀ। ਤਾਂ ਇਹਨੂੰ ਕਹਾਂਗੇ ਕਿ ਬਬਲ 2 ਦੇਸ਼ਾਂ ਦੇ ਦਰਮਿਆਨ ਰੂਟ ਖੁੱਲ ਗਿਆ। ਤਾਂ ਇਹ ਹੁਣ ਦੇਖੋ, ਜੇ ਇਸ ਤਰ੍ਹਾਂ ਦਾ ਬਬਲ ਬਣਾਉਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਅਮਰੀਕਾ ਨੂੰ ਜੇਕਰ ਵਿੱਚ ਲੈ ਸਕਦੇ ਆ, ਤੇ ਫਿਰ ਕੈਨੇਡਾ ਤੇ ਇਸ ਵੇਲੇ ਠੀਕ ਠਾਕ ਅਮਰੀਕਾ ਨਾਲੋਂ ਕੁਛ ਵਧੀਆ ਬਿਹਤਰ ਹਾਲਤ ਦੇ ਵਿੱਚ ਆ। ਤਾਂ ਇਸ ਤਰ੍ਹਾਂ ਦੇ ਬਬਲ ਫਿਰ ਚੁਣਨੇ ਪੈਣਗੇ ਇਹਨਾਂ ਨੂੰ। ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੈ ਹੀ ਹੈ। ਸੋ ਇਸ ਤਰ੍ਹਾਂ ਦੇ ਬਬਲ ਵਧਾ ਲੈਣੇ ਚਾਹੀਦੇ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਇਸ ਫੰਡੇ ਤੇ ਚੱਲਦੇ ਹੋ ਤਾਂ ਫਿਰ ਤੁਹਾਨੂੰ ਇਹ ਬਬਲ ਜਿਹੜੇ ਆ ਵਧਾ ਲੈਣੇ ਚਾਹੀਦੇ। ਜੇ ਤੁਸੀਂ ਸੋਚ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮਾਂਤਰੀ ਫਲਾਈਟਾਂ ਜਿਹੜੀਆਂ ਉਹ ਖੁੱਲਣੀਆਂ ਚਾਹੀਦੀਆਂ। ਖੈਰ, ਕਰੋਨਾ ਦੇ ਨਾਲ ਜੁੜੀਆਂ ਕੁਝ ਹੋਰ ਗੱਲਾਂ ਬਾਤਾਂ ਆਪਾਂ ਕਰ ਲੈਂਦੇ ਹਾਂ, ਕਿਉਂਕਿ ਕਰੋਨਾ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਚਰਚਿਤ ਆ। ਤਾਂ ਬਿਲ ਗੇਟਸ ਨੇ ਅੱਜ ਇੱਕ ਧਾਰਤ ਜੀ ਬਣਾਈ ਹੈ, ਜਿੱਦਾਂ ਆਪਾਂ ਕਹਿੰਦੇ ਹਾਂ ਧਰਵਾਰ ਦੀ ਦਿੱਤੀ ਆ। ਉਹ ਕਹਿੰਦੇ ਕਿ ਭਾਰਤ ਪੂਰੀ ਦੁਨੀਆ ਲਈ COVID-19 ਦੀ ਵੈਕਸੀਨ ਤਿਆਰ ਕਰ ਸਕਦਾ ਹੈ। ਸੋ ਉਹਨਾਂ ਨੇ ਪਤਾ ਨਹੀਂ ਕਿਸ ਬਿਹਾਫ ਤੇ ਆਖਿਆ। ਖੈਰ ਚਲੋ, ਭਾਰਤੀ ਹੈ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਜੇ ਪਹਿਲ ਕਦਮੀ ਕਰ ਜਾਣ ਤੇ ਦੁਨੀਆ ਵਾਸਤੇ ਠੀਕ ਰਹੇਗਾ, ਭਾਰਤ ਵਾਸਤੇ ਤੇ ਠੀਕ ਹੈ। 15 ਅਗਸਤ ਤੇ ਬਹੁਤ ਨੇੜੇ ਆ ਗਈ ਹੈ। 15 ਅਗਸਤ ਦੇ ਮੌਕੇ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਸਭ ਕੁਛ ਤਿਆਰ ਹੋ ਜਾਊਗਾ ਜਿਸ ਤਰ੍ਹਾਂ ਦਾਅਵਾ ਕੀਤਾ ਗਿਆ ਸੀ। ਖੈਰ, ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਜਿਹੜੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ। ਹੁਣ ਤੇ 25 ਤੋਂ 30 ਹਜ਼ਾਰ ਦੀ ਤਕਰੀਬਨ ਐਵਰੇਜ ਜਿਹੜੀ ਆ ਉਹ ਨਵੇਂ ਕੇਸਾਂ ਦੀ ਵੱਧ ਗਈ ਆ। ਇਸ ਤੋਂ ਇਲਾਵਾ ਕੱਲ 606 ਮੌਤਾਂ ਹੋਈਆਂ। ਅੱਜ ਦਾ ਅੰਕੜਾ ਚਲੋ ਅਪਡੇਟ ਨਹੀਂ ਹੋਇਆ, ਤੁਹਾਨੂੰ ਅਪਡੇਸ਼ਨ ਮਿਲ ਜਾਣੀ ਆ। ਇਸ ਤੋਂ ਇਲਾਵਾ ਕਰਨਾਟਕ ਨੇ ਇੱਕ ਪਹਿਲ ਕਦਮੀ ਕੀਤੀ ਆ। ਉਹ ਕਹਿੰਦੇ ਕਿ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ, ਮਤਲਬ ਕਿ ਜੋ ਪਲਾਜ਼ਮਾ ਡੋਨੇਟ ਕਰੇਗਾ ਜਿਹਦੇ ਵਿੱਚ ਐਂਟੀਬਾਡੀ ਹੁੰਦੀ ਆ, ਤਾਂ ਉਹਨੂੰ ਅਸੀਂ 5,000 ਰੁਪਇਆ ਪ੍ਰਾਈਜ਼ ਦੇਵਾਂਗੇ। ਮਤਲਬ ਕਿ ਉਹਦਾ ਸਨਮਾਨ ਕਰਾਂਗੇ ਨਗਦ ਰਾਸ਼ੀ ਨਾਲ। ਚਲੋ ਇਹ ਵੀ ਠੀਕ ਆ, ਪਰ ਇਹ ਮੈਂ ਸ਼ੁਰੂ ਦੇ ਵਿੱਚ ਆਖਿਆ ਸੀਗਾ ਜਦੋਂ ਤੁਸੀਂ ਪਲਾਜ਼ਮਾ ਥੈਰੇਪੀ ਦੀ ਗੱਲ ਕੀਤੀ ਸੀ, ਮੈਂ ਕਿਹਾ ਸੀਗਾ ਕਿ ਇੰਡੀਆ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆਏਗੀ ਕਿ ਜਿਹੜੇ ਇਹ ਤੁਹਾਨੂੰ ਡੋਨੇਟ ਕਰਨ ਵਾਲੇ ਆ ਨਾ ਪਲਾਜ਼ਮਾ, ਉਹ ਪ੍ਰੇਰਨੇ ਬਹੁਤ ਔਖੇ ਹੋਣਗੇ, ਕਿਉਂਕਿ ਇੱਥੇ ਤੇ ਲੋਕ ਉਤਰਾ ਖੂਨ ਨਹੀਂ ਦਿੰਦੇ ਤੇ ਪਲਾਜ਼ਮਾ ਤਾਂ ਅਗਲਾ ਬਚਨ ਤੱਕ ਖੂਨ ਚੋਂ ਪਤਾ ਨਹੀਂ ਇਹਨਾਂ ਨੇ ਕੀ ਕੱਢ ਲੈਣਾ, ਹਨਾ। ਇਹ ਚੀਜ਼ ਜਿਹੜੀ ਆ ਉਹ ਸਾਡੇ ਇੱਥੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ। ਹੁਣ ਜਿੱਦਾਂ ਦਿੱਲੀ ਦੇ ਵਿੱਚ ਆ, ਦਿੱਲੀ 'ਚ ਤੇ ਚਲੋ ਲੋਕ ਥੋੜ੍ਹੇ ਪੜ੍ਹੇ ਲਿਖੇ ਐਡਵਾਂਸ ਲੋਕ ਆ ਕਿ ਹੁਣ ਆਪਾਂ ਦਿਹਾਤ ਦੇ ਵਿੱਚ ਚੱਲ ਜਾਵਾਂਗੇ ਤੇ ਕਿਸੇ ਨੂੰ ਕਹਾਂਗੇ ਯਾਰ ਪਲਾਜ਼ਮਾ ਦੇਈ
ਜਿਹੜਾ ਠੀਕ ਹੋਇਆ ਹੋਵੇਗਾ। ਉਹਨੇ ਕਹਿਣਾ ਰੱਬ ਦਾ ਵਾਸਤਾ ਭਰਾਵਾ ਦੂਰ ਹੋ ਜਾ, ਮੈਂ ਤੇ ਮਹਾ ਖੜਾ ਖੜਾਇਆ ਬਿਮਾਰੀ ਤੋਂ, ਤੋਬਾ ਤੋਬਾ, ਮੈਂ ਨਹੀਂ ਲੱਗਿਆ ਹੁੰਦਾ, ਮੈਂ ਨਹੀਂ ਕੁਝ ਵੀ ਕਰਦਾ, ਕਿਤੇ ਮੈਨੂੰ ਫੇਰ ਨਾ ਕਰੋਨਾ ਹੋ ਜਾਵੇ। ਸੋ ਇਹ ਜਿਹੜੀ ਧਾਰਨਾ ਹੈ ਇਹਨੂੰ ਤੋੜਨਾ ਥੋੜਾ ਮੁਸ਼ਕਲ ਹੈ ਮੇਰੇ ਖਿਆਲ ਦੇ ਨਾਲ। ਕਰਨਾਟਕ ਨੂੰ ਇਹੋ ਸਮੱਸਿਆ ਸ਼ਾਇਦ ਆ ਰਹੀ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ VIPs ਨੂੰ ਕਰੋਨਾ ਦਾ ਕਾਫੀ ਡੰਗ ਵੱਜ ਰਿਹਾ। ਤ੍ਰਿਪਤ ਸਿੰਘ ਬਾਜਵਾ ਜਿਹੜੇ ਕੈਬਨਿਟ ਮਿਨਿਸਟਰ ਆ, ਉਹਨਾਂ ਨੂੰ ਕਰੋਨਾ ਪੋਜ਼ਿਟਿਵ ਆਇਆ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਦੀ ਸੁਪਤਨੀ ਤੇ ਉਹਨਾਂ ਦਾ ਬੇਟਾ ਜਿਹੜਾ ਸੁਪੁੱਤਰ ਆ ਉਹ ਵੀ ਕਰੋਨਾ ਪੋਜ਼ਿਟਿਵ ਨਿਕਲਿਆ। ਸਵੇਰੇ ਰਿਪੋਰਟ ਆਈ ਹੈ ਸੀਗੀ। ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਫਿਰ ਮਾਮਲੇ ਨਿਕਲੇ ਆ, ਜਿਸ ਤਰ੍ਹਾਂ ਫਾਜ਼ਿਲਕਾ ਦੇ ਵਿੱਚ 27, ਮੋਗਾ 'ਚ 15, ਜਲੰਧਰ ਦੇ ਵਿੱਚ ਤਕਰੀਬਨ 45, ਫਿਰ ਪਟਿਆਲਾ ਦੇ ਵਿੱਚ 36 ਤੇ ਇੱਕ ਕੰਟੇਨਮੈਂਟ ਜ਼ੋਨ ਜਿਹੜਾ ਪਟਿਆਲਾ ਦੇ ਵਿੱਚ ਬਣਾਇਆ ਗਿਆ ਉਹ ਟੁੱਟ ਗਿਆ। ਮਤਲਬ ਉੱਥੇ ਥੋੜੀ ਰਾਹਤ ਮਿਲ ਗਈ ਆ। ਇਸ ਤਰ੍ਹਾਂ ਸੰਗਤ ਮੰਡੀ ਇੱਧਰ ਸਾਡੇ ਪਿੰਡਾਂ ਵੱਲ ਵੀ ਕੁਝ ਮਾਮਲੇ ਇੱਧਰ ਆਏ ਆ ਲੰਬੀ ਹਲਕੇ ਦੇ ਵਿੱਚ। ਤੇ ਪੁਲਿਸ ਹੈੱਡਕੁਆਟਰਾਂ ਤੇ ਕਹਿੰਦੇ ਆ ਕਿ 50% ਸਟਾਫ ਕੰਮ ਕਰੇਗਾ DGP ਸਾਹਿਬ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਜੋ ਹਾਜ਼ਰੀ ਹੋਏਗੀ ਹੈੱਡਕੁਆਟਰਾਂ ਦੇ ਵਿੱਚ ਪੁਲਿਸ ਦੀ ਤਾਂ ਉਹ ਮਹਿਜ਼ 50% ਰਹੇਗੀ। ਤਾਂ ਅੱਧੀ ਜਿਹੜੀ ਨਫਰੀ ਆ ਉਹ ਛੁੱਟੀ ਦੀ ਜਾਏਗੀ ਜਾਂ ਉਹ ਮਤਲਬ ਕਿ ਗੈਰਹਾਜ਼ਰ ਰਹੇਗੀ। ਸੋ ਇਹ ਅਪਡੇਟ ਹੈ ਕਰੋਨਾ ਨਾਲ ਜੁੜੀ ਜੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੁਲਿਸ ਵੱਲੋਂ ਫਸਲ ਤੇ ਬੁਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ ਦੇ ਉੱਤੇ ਅੰਨਾ ਤਸ਼ੱਦਦ। ਹਾਂਜੀ, ਇਹ ਤੁਸੀਂ ਵੀਡੀਓ ਸ਼ਾਇਦ ਵੇਖ ਲਈ ਹੋਣੀ ਹੈ, ਜੇ ਨਹੀਂ ਤਾਂ ਤੁਸੀਂ ਮੇਰੇ ਖਿਆਲ ਦੇ ਨਾਲ ਵੇਖੋ ਵੀ ਨਾ, ਮੇਰੀ ਅਰਜ਼ ਆ, ਕਿਉਂਕਿ ਕਾਲਜਾ ਮੂੰਹ ਨੂੰ ਆ ਜਾਂਦਾ। ਇੰਨਾ ਜ਼ਿਆਦਾ ਤਸ਼ੱਦਦ, ਇੰਨਾ ਜ਼ਿਆਦਾ ਤਸ਼ੱਦਦ, ਬੱਚੇ ਕੁੱਟੇ ਜਾ ਰਹੇ ਆ, ਔਰਤਾਂ ਦੇ ਕੱਪੜੇ ਪਾੜੇ ਜਾ ਰਹੇ ਆ, ਬੜਾ ਬੁਰਾ ਹਾਲ ਆ। ਔਰਤਾਂ ਦੇ ਲੀੜੇ ਜਿਹੜੇ ਆ ਪਾੜੇ ਜਾ ਰਹੇ ਆ। ਤਾਂ ਕੌਣ ਆ ਉੱਥੇ ਜਿਹੜੀਆਂ ਮੁਲਾਜ਼ਮਾਂ ਨੇ ਬੀਬੀਆਂ, ਤੁਹਾਨੂੰ ਪਤਾ ਹੀ ਹੈ, ਮਹਿਲਾ ਪੁਲਿਸ ਵਾਲੀਆਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਬੀਬੀਆਂ ਜਿਹੜੀਆਂ ਉਹ ਵੀ ਵਿੱਚ ਹੀ ਆ। ਸੋ ਬਹੁਤ ਜ਼ਿਆਦਾ ਜਿੱਦਾਂ ਕਹਿ ਲਈਏ ਨਾ ਕਿ ਰੂਹ 'ਚ ਕੁਰਲਾਪ ਪੈਦਾ ਕਰਨ ਵਾਲੀ ਉਹ ਵੀਡੀਓ ਆ। ਸੋ ਉਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਇਹ ਦੁਖਦਾਈ ਘਟਨਾ ਸਾਹਮਣੇ ਆਈ ਤੇ ਕੋਈ ਮਤਲਬ ਕਿ ਨਜਾਇਜ਼ ਕਬਜ਼ੇ ਦਾ ਰੌਲਾ ਸੀਗਾ। ਪੁਲਿਸ ਉੱਥੇ ਗਈ ਆ ਬੜੇ ਭਾਰੀ ਦਲ ਬਲ ਦੇ ਨਾਲ ਤੇ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੁੱਟਿਆ। ਉਹ ਲਾਚਾਰ ਲੋਕ ਫਿਰ ਹਾਰ ਕੇ, ਯਾਨੀ ਉਹਨਾਂ ਦੇ ਵਿੱਚ ਇੱਕ ਜੋੜਾ ਹੈ ਜਿਹੜਾ ਉਹ ਜ਼ਹਿਰ ਪੀ ਜਾਂਦਾ, ਫਿਰ ਉਹਨਾਂ ਨੂੰ ਹਸਪਤਾਲ ਖੜਿਆ ਜਾਂਦਾ। ਤਾਂ ਇਹ ਸਾਰਾ ਕੁਛ ਵਰਤਾਰਾ ਜਿਹੜਾ ਉੱਥੇ ਵਾਪਰਿਆ। ਉਸ ਤੋਂ ਬਾਅਦ ਇਸ ਘਟਨਾ ਦੀ ਜਿਵੇਂ ਹੀ ਚਰਚਾ ਸੋਸ਼ਲ ਮੀਡੀਆ ਤੇ ਹੋਈ, ਬਹੁਤ ਵੱਡੇ ਵੱਡੇ ਨਾਮਚੀਨ ਲੋਕਾਂ ਨੇ ਲਾਹਨਤਾਂ ਪਾਈਆਂ। ਅਦਾਕਾਰ ਹੈ ਜਿਹੜਾ ਜਿਸ਼ਾਨ ਆਯੂਬ, ਉਹਨਾਂ ਨੇ ਵੀ ਖੂਬ ਤੰਜ਼ਾਂ ਕੱਸੀਆਂ ਇਸ ਮਾਮਲੇ ਦੇ ਵਿੱਚ। ਟਵੀਟ ਕੀਤਾ ਉਹਨਾਂ ਨੇ ਔਰ ਨਾਲ ਉਹਨਾਂ ਨੇ ਲਿਖਿਆ ਕਿ ਮੈਨੂੰ ਨਹੀਂ ਪਤਾ ਕਿ ਜੁਰਮ ਕੀ ਆ, ਪਰ ਜੇ ਇਹ ਮਾਮਲਾ ਹੈ ਵੀ ਤਾਂ ਕਿ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਇਸ ਤਰ੍ਹਾਂ ਸਜ਼ਾ ਦੇਣ ਦਾ ਅਧਿਕਾਰ ਹੈ। ਸੋ ਉਹਨਾਂ ਨੇ ਬਹੁਤ ਤੰਜ਼ਾਂ ਦੇ ਨਾਲ ਇਹ ਚੀਜ਼ ਜਿਹੜੀ ਹੈ ਸਵਾਲਾਂ ਦੇ ਘੇਰੇ 'ਚ ਰੱਖੀ ਆ। ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰਿਟੀਜ਼ ਨੇ ਇਹਦਾ ਬਹੁਤ ਜ਼ਿਆਦਾ ਬੁਰਾ ਮਨਾਇਆ। ਸੋ ਮਾਮਲਾ ਇਹੀ ਸੀਗਾ ਕਿ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਸੀਗੇ ਤੇ ਪੁਲਿਸ ਨੇ ਇਸ ਜੋੜੇ ਦੇ ਅਤੇ ਇਹਨਾਂ ਦੇ ਪਰਿਵਾਰ ਤੇ ਬਹੁਤ ਵੱਡਾ ਤਸ਼ੱਦਦ ਹੈ ਜਿਹੜਾ ਢਾ ਦਿੱਤਾ। ਸੋ ਹੁਣ ਮੁੱਖ ਮੰਤਰੀ ਨੇ ਪੜਤਾਲ ਦੇ ਹੁਕਮ ਤਾਂ ਦਿੱਤੇ ਆ ਤੇ ਮੇਰੇ ਖਿਆਲ ਦੇ ਨਾਲ 1-2 ਮੁਅੱਤਲੀਆਂ ਵੀ ਹੋ ਗਈਆਂ ਅਫਸਰਾਂ ਦੀਆਂ। ਪਰ ਗੱਲ ਇਹ ਆ ਕਿ ਦੇਖੋ, ਚਲੋ ਗਰੀਬ ਕੋਈ ਬੈਠਾ ਵੀ ਆ ਤੇ ਉਹਨੂੰ ਕੋਈ ਬਦਲਵੀਂ ਜਗ੍ਹਾ ਦਿੱਤੀ ਜਾਣੀ ਚਾਹੀਦੀ ਆ। ਲੱਖਾਂ ਕਰੋੜਾਂ ਲੋਕ ਜਿਹੜੇ ਇਸ ਦੇਸ਼ ਦੇ ਵਾਸੀ, ਉਹਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਹੈਗੀ, ਕੀ ਕਰਨ, ਉਹ ਕਿੱਧਰ ਜਾਣ? ਕਿਤੇ ਨਾ ਕਿਤੇ ਇਸ ਧਰਤੀ ਤੇ ਉਹਦਾ ਆਸਰਾ ਤੇ ਲੈਣਾ ਹੀ ਆ। ਹੁਣ ਸਾਡੇ ਇੱਥੇ ਦੇਖੋ, ਸਾਡੇ ਆ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਰਸੂਖਦਾਰ, ਜਗੀਰਦਾਰ, ਅਫਸਰ ਨੱਪ ਕੇ ਬੈਠੇ। ਹਜ਼ਾਰਾਂ ਏਕੜ ਲੈਂਡ ਜਿਹਦੀ ਕੀਮਤ ਮੇਰੇ ਖਿਆਲ ਦੇ ਨਾਲ ਕਈ 100 ਕਰੋੜ ਦੀ, ਕਈ 1000 ਕਰੋੜ ਦੀ ਹੋ ਸਕਦੀ ਹੈ। ਤਾਂ ਇਹ ਲੋਕ ਬੈਠੇ ਚੁੱਪ ਕਰਕੇ, ਨੱਪ ਕੇ ਬੈਠੇ। ਜਾਇਦਾਦਾਂ ਜੇ ਇੰਡੀਆ ਦੀ ਆਪਾਂ ਗੱਲ ਕਰੀਏ, ਕਈ 1000 ਕਰੋੜਾਂ ਦੀ ਪ੍ਰਾਪਰਟੀ ਹੋਏਗੀ। ਰਾਮਦੇਵ ਦਾ ਦੇਖੋ ਕੀ ਮਸਲਾ ਨਿਕਲਿਆ ਸੀਗਾ ਕਿ ਨਾਗਪੁਰ ਦੇ ਵਿੱਚ ਜਿਹੜਾ ਕਿੱਲਾ 2 ਕਰੋੜ ਦਾ ਕਿੱਲਾ ਸੀਗਾ, ਉਹ ਇਹਨੂੰ ਔਣੇ ਪੌਣੇ ਭਾਅ ਤੇ ਦਿੱਤਾ ਗਿਆ। ਮੈਂ ਕੁਛ ਮੇਰੇ ਖਿਆਲ ਦੇ ਨਾਲ ਕੁਛ ਲੱਖ ਦੇ ਵਿੱਚ, ਤੇ ਜਿਨ੍ਹਾਂ ਅਫਸਰਾਂ ਨੇ RTI ਰਾਹੀਂ ਜਾਣਕਾਰੀ ਦੇ ਦਿੱਤੀ ਤੇ ਚੱਕ ਕੇ ਉਹਨਾਂ ਨੂੰ ਬਦਲ ਦਿੱਤਾ ਗਿਆ ਕਿ ਤੂੰ ਭਾਈ ਭੇਤ ਕਰ ਤੋਂ ਖੋਲੇ ਆ। ਸੋ ਜਿਹੜੇ ਤਗੜੇ ਆ ਉਹ ਇਸ ਤਰ੍ਹਾਂ ਸਾਰਾ ਕੁਛ ਕਰੀ ਜਾਂਦੇ ਆ, ਮਾਰਖੋਰੀ ਕਰੀ ਜਾਂਦੇ ਆ। ਪਰ ਜਿਹੜੇ ਗਰੀਬ ਆ ਉਹਨਾਂ ਤੇ ਜੇ ਤੁਸੀਂ ਵੇਖੋ, ਜੇ ਕਿਤੇ ਝੁੱਗੀ ਹੁੰਦੀ ਤੇ ਕਹਿੰਦੇ ਪੀਲਾ ਪੰਜਾ ਜਿਹੜਾ ਉਹ ਆ ਗਿਆ ਚੜ ਕੇ, ਜਾਨੀ ਬਲਡੋਜ਼ਰ ਨੂੰ ਕਹਿ ਦਿੰਦੇ ਆ। ਜੇ ਕਿਤੇ ਜ਼ਮੀਨ ਤੇ ਬੈਠੇ ਹੋਣ, ਕੋਈ ਖੇਤੀ ਕਰਦੇ ਹੋਣ ਤੇ ਫਿਰ ਪੀਲਾ ਪੰਜਾ ਨਹੀਂ, ਤੇਰਾ ਖਾਕੀ ਪੰਗਾ ਜਿਹੜਾ ਉਹ ਚੜ ਕੇ ਆ ਜਾਂਦਾ। ਉਹ ਗਰੀਬ ਮਾਰਿਆ ਹੀ ਮਾਰਿਆ ਇਸ ਮੁਲਕ ਦੇ ਵਿੱਚ। ਜੀ ਜੀ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਜਥੇਦਾਰ ਹੋਣਾ ਨੇ ਸੁਖਬੀਰ ਹੋਣਾ ਤੋਂ ਮੰਗਿਆ ਜਵਾਬ। ਦੇਖੋ, ਸੁਖਬੀਰ ਸਿੰਘ ਜੀ ਬਾਦਲ ਤੋਂ ਜਵਾਬ ਉਹਨਾਂ ਨੇ ਮੰਗਿਆ। ਜਵਾਬ ਉਸੇ ਮਾਮਲੇ ਦੇ ਵਿੱਚ ਜਿਹੜੀ ਉਹ ਤਥਾ ਕਥਿਤ ਹੈਗੀ ਆ ਨਾ ਪੋਸ਼ਾਕ ਵਾਲੀ ਕਹਾਣੀ, ਜਿਹਦੀ ਆਪਾਂ ਲਗਾਤਾਰ 3-4 ਦਿਨ ਤੋਂ ਗੱਲਬਾਤ ਕਰਦੇ ਪਏ ਹਾਂ, ਕਿਉਂਕਿ ਕੋਈ ਨਾ ਕੋਈ ਵੱਡੀ ਖਬਰ ਆ ਜਾਂਦੀ ਹੈ। ਤਾਂ ਉਸੇ ਮਾਮਲੇ ਦੇ ਵਿੱਚ ਹੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਖਿਆ ਕਿ ਲਿਆਓ ਭਾਈ, ਹੁਣ ਤੁਸੀਂ ਜਵਾਬ ਦਿਓ ਇਸ ਮਾਮਲੇ ਦੇ ਮੁਤਲਕ ਕਿ ਕੀ ਕਹੋਗੇ। ਹੁਣ ਤੁਸੀਂ ਇੱਕ ਤਰ੍ਹਾਂ ਦਾ ਕਹੀਏ ਕਿ ਸਪਸ਼ਟੀਕਰਨ ਮੰਗਿਆ ਗਿਆ। ਵੈਸੇ ਅੱਜ ਕੱਲ੍ਹ ਕੰਮ ਜਿਹੜਾ ਸਪਸ਼ਟੀਕਰਨਾਂ ਵਾਲਾ ਵਾਹਵਾ ਚੱਲਦਾ ਪਿਆ। ਇਹਨਾਂ ਮਨਜਿੰਦਰ ਸਿੰਘ ਸਿਰਸੇ ਤੋਂ ਵੀ ਮੰਗ ਲਿਆ ਸਪਸ਼ਟੀਕਰਨ ਕਿ ਹਾਂ ਭਾਈ ਦੇ ਸਪਸ਼ਟੀਕਰਨ। ਤਾਂ ਮਨਜਿੰਦਰ ਸਿੰਘ ਸਿਰਸਾ ਅੱਗੇ ਵੀ ਕਸੂਤਾ ਫਸ ਗਿਆ ਸੀ ਦਾੜੀ ਰੰਗਣ ਵਾਲੇ ਮਾਮਲੇ 'ਚ, ਤੁਹਾਨੂੰ ਯਾਦ ਹੋਣਾ, ਮਾਫੀ ਮੰਗੀ ਸੀ। ਵੈਸੇ ਮਾਫੀ ਉਹ ਹਰੇਕ ਸਮੱਸਿਆ ਤੇ ਮੰਗਦਾ ਕੋਈ ਨਾ ਕੋਈ ਗਲਤੀ ਕਰ ਲੈਂਦਾ। ਤਾਂ ਇਸ ਵਾਰੀ 2 ਸਪਸ਼ਟੀਕਰਨ ਮੰਗੇ ਗਏ ਆ, ਮਤਲਬ ਕਿ ਇੱਕ ਸੁਖਬੀਰ ਸਿੰਘ ਬਾਦਲ, ਇੱਕ ਮਨਜਿੰਦਰ ਸਿੰਘ ਸਿਰਸਾ, ਦੋਵੇਂ ਹੀ ਬਹੁਤ ਧਾਕੜ ਆਗੂ ਆ। ਤੇ ਹੁਣ ਇਹਨਾਂ ਨੂੰ ਜਵਾਬ ਤੇ ਦੇਣੇ ਪੈਣਗੇ, ਕਿਉਂਕਿ ਦੇਖੋ ਸੁਖਬੀਰ ਸਿੰਘ ਬਾਦਲ ਤੇ ਵੈਸੇ ਅੱਗੇ ਕਹਿ ਚੁੱਕੀ ਹੈ ਬੇਅਦਬੀਆਂ ਦੇ ਮਾਮਲੇ 'ਚ ਕਿ ਭਾਈ ਜਿਹਨੇ ਬੇਅਦਬੀਆਂ ਕਰਵਾਈਆਂ ਉਹਦਾ ਕੱਖ ਨਾ ਰਹੇ। ਤੇ ਐਤਕੀ ਵੀ ਕਹਿ ਸਕਦੇ ਆ ਕਿ ਜਿਹਨੇ ਪੋਸ਼ਾਕ ਭੇਜੀ ਆ ਜਾਂ ਜੇ ਕੋਈ ਕਹਿੰਦਾ ਉਹਦਾ ਕੱਖ ਨਾ ਰਹੇ, ਕਿਉਂਕਿ ਇਹਨਾਂ ਨੇ ਤੇ IT ਸੈੱਲ ਦੇ ਥਰੂ ਸੋਸ਼ਲ ਮੀਡੀਆ ਤੇ ਕੰਪੇਨ ਚਲਾਈ ਹੋਈ ਆ ਕਿ ਉਹਦਾ ਕੱਖ ਨਾ ਰਹੇ। ਮਤਲਬ ਕਿ ਜਿਹੜਾ ਕੋਈ ਬੇਅਦਬੀਆਂ ਦਾ ਜ਼ਿੰਮੇਵਾਰ ਆ ਉਹਦਾ ਕੱਖ ਨਾ ਰਹੇ। ਤੇ ਅਸੀਂ ਤੇ ਕਹਿੰਦੇ ਹਾਂ ਭਾਈ ਜਿਨ੍ਹਾਂ ਨੇ ਬੈਦਲ ਦੇ ਵਿੱਚ ਗੋਲੀ ਚਲਾਈ ਜਾਂ ਗੋਲੀ ਚਲਵਾਈ ਉਹਦਾ ਵੀ ਕੱਖ ਨਾ ਰਹੇ। ਜਿਹੜੀ ਬੇਪਛਾਣ ਪੁਲਿਸ ਆ ਉਹਦਾ ਵੀ ਕੱਖ ਨਾ ਰਹੇ। ਇਹ ਵੀ ਕਹਿਣਾ ਚਾਹੀਦਾ, ਨਾਲ ਕਹਿਣਾ ਚਾਹੀਦਾ ਨਾ ਬਣਦਾ, ਕਿਉਂਕਿ ਇਹ ਵੀ ਇੱਕ ਜ਼ੁਲਮ ਹੋਇਆ ਨਾ। ਸੋ ਇਹ ਸਾਰਾ ਮਾਜਰਾ ਹੈ, ਸਾਰਾ ਮਾਮਲਾ ਹੈ। ਤਾਂ ਚਲੋ ਦੇਖਦੇ ਹਾਂ ਸੁਖਬੀਰ ਸਿੰਘ ਬਾਦਲ ਹੋਰੀ ਜਵਾਬ ਕੀ ਦਿੰਦੇ। ਜਵਾਬ ਜ਼ਰੂਰ ਦੇਣਗੇ, ਉਹ ਵੈਸਾ ਨਹੀਂ ਹੈ ਕਿ ਜਵਾਬ ਨਹੀਂ ਦੇਣਗੇ, ਜਵਾਬ ਉਹਨਾਂ ਨੂੰ ਜ਼ਰੂਰ ਦੇਣਾ ਪਊਗਾ। ਪਰ ਗੱਲ ਇਹ ਆ ਕਿ ਜੇ ਮੰਨ ਲਓ ਜਥੇਦਾਰ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਤੋਂ ਜਵਾਬ ਮੰਗ ਸਕਦੇ ਆ, ਤੇ ਫਿਰ ਜਿਨ੍ਹਾਂ ਨੇ 90 ਲੱਖ ਦੇ ਇਸ਼ਤਿਹਾਰ ਦਿੱਤੇ ਉਹਨਾਂ ਤੋਂ ਜਵਾਬ ਕਿਉਂ ਨਹੀਂ ਮੰਗਿਆ ਜਾ ਰਿਹਾ ਇਸ ਵੇਲੇ। ਉਹ ਤੇ ਬੰਦੇ ਚਲੋ ਵੱਕੜ ਸਾਹਿਬ ਨੂੰ ਆਪਾਂ ਛੱਡ ਦਿੰਦੇ ਹਾਂ, ਉਹ ਤੇ ਹੁਣ ਵਿਚਾਰੇ ਇਸ ਸੰਸਾਰ 'ਚ ਨਹੀਂ ਰਹੇ, ਉਹਨਾਂ ਦੀ ਗੱਲ ਆਪਾਂ ਨਹੀਂ ਕਰਾਂਗੇ। ਤਾਂ ਜਿਹੜੇ ਲੋਕ ਹੈਗੇ ਨੇ, ਕੀ ਉਹਨਾਂ ਤੋਂ ਪੁੱਛਿਆ ਜਾ ਸਕਦਾ? ਜਿਹੜਾ ਮਨਜੀਤ ਸਿੰਘ GK ਆ, ਇਹ ਅੱਜ ਹੁਣ ਇਸ ਮੁੱਦੇ ਤੇ ਰਾਜਨੀਤੀ ਕਰਦਾ, ਇਹ ਵੀ ਤੇ ਵਫਦ ਲੈ ਕੇ ਉਦੋਂ ਆਇਆ ਸੀਗਾ ਕਿ ਗਿਆਨੀ ਗੁਰਬਚਨ ਸਿੰਘ ਨੇ ਬਹੁਤ ਅੱਛਾ ਕੰਮ ਕੀਤਾ। ਇਹੋ ਜਿਹੇ ਲੋਕਾਂ ਨੂੰ ਪੁੱਛ ਲੈਣਾ ਚਾਹੀਦਾ ਕਿ ਹਾਂ ਭਾਈ ਦੱਸੋ ਹੁਣ ਤੁਹਾਡਾ ਕੀ ਸਟਾਂਸ ਆ। ਤਾਂ ਇਸ ਤੋਂ ਇਲਾਵਾ ਮਾਫੀ ਕਿਹਨੇ ਦਵਾਈ ਸੀਗੀ, ਕੌਣ ਲੈ ਕੇ ਆਇਆ ਮਾਫੀਨਾਮਾ ਉੱਥੇ ਅਕਾਲ ਤਖਤ ਸਾਹਿਬ ਤੇ ਉਹ ਵੀ ਪੁੱਛ ਲੈਣਾ ਚਾਹੀਦਾ। ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੂੰ ਸਪਸ਼ਟੀਕਰਨ ਦੇਣਾ ਪਵੇ ਔਰ ਸਪਸ਼ਟੀਕਰਨ ਮੰਗਿਆ ਜਾ ਸਕਦਾ, ਤਾਂ ਮੇਰੇ ਖਿਆਲ ਦੇ ਨਾਲ ਫਿਰ ਦੂਸਰੇ ਮੁੱਦੇ ਆ ਜਿਹੜੇ ਉਹਨਾਂ ਤੇ ਵੀ ਸਪਸ਼ਟੀਕਰਨ ਮੰਗ ਲੈਣਾ ਚਾਹੀਦਾ। ਘੱਟੋ ਘੱਟ ਸਪਸ਼ਟੀਕਰਨ ਤਾਂ ਲਓ ਨਾ ਕਿ ਸਾਰਾ ਕੁਝ ਕਿਵੇਂ ਹੋਇਆ, ਸਾਰਾ ਕੁਝ ਕਿੱਦਾਂ ਵਾਪਰਿਆ। ਤਾਂ ਮੇਰੇ ਖਿਆਲ ਦੇ ਨਾਲ ਫਿਰ ਗੱਲ ਜਿਹੜੀ ਆ ਉਹ ਅੱਗੇ ਵੱਧ ਜਾਏਗੀ। ਔਰ ਇਹਦੇ ਵਿੱਚ ਜ਼ਿਆਦਾ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਥੋੜਾ ਮੋਟਾ ਫਾਇਦਾ ਜਿਹੜਾ ਅਕਾਲੀ ਦਲ ਬਾਦਲ ਨੂੰ ਹੀ ਹੋਏਗਾ। ਜਿਸ ਤਰੀਕੇ ਦੇ ਨਾਲ ਇਹ ਗੱਲਾਂ ਅੱਗੇ ਚੱਲਣਗੀਆਂ, ਲੋਕਾਂ 'ਚ ਭਰੋਸਾ ਵਧੇਗਾ ਕਿ ਹਾਂ ਭਾਈ ਸਾਰਾ ਕੁਝ ਹੈ ਜਿਹੜਾ ਉਹ ਗਲਤ ਨਹੀਂ ਹੋ ਰਿਹਾ, ਸਾਰਾ ਕੁਝ ਜੋ ਹੋਇਆ ਵਾ ਗਲਤ, ਤਾਂ ਉਹਦੇ ਵਿੱਚ ਥੋੜਾ ਬਹੁਤਾ ਠੀਕ ਆ। ਹਾਲੇ ਵੀ ਰਚਕ ਮਾਤਰ ਇੱਥੇ ਕਿਤੇ ਨਾ ਕਿਤੇ ਨਿਆਂ ਦਾ ਸਾਰਾ ਪ੍ਰਕਰਨ ਚੱਲਦਾ, ਤਾਂ ਪਤਾ ਲੱਗ ਜਾਵੇ। ਤਾਂ ਉਹਦੇ ਵਿੱਚ ਕੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਂ ਜਿਹੜੀ ਸਾਡੀ SCPC ਆ, ਉਹਨਾਂ ਸੰਸਥਾਵਾਂ ਦਾ ਕੱਦ ਕੋਈ ਘਟਣ ਵਾਲਾ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਜੇ ਵਾਪਰਦਾ ਤਾਂ ਉਹ ਸੰਸਥਾਵਾਂ ਜਿਹੜੀਆਂ ਮਹਾਨ ਸੰਸਥਾਵਾਂ ਨੇ ਉਹ ਹੋਰ ਵੀ ਜ਼ਿਆਦਾ ਇਸ ਵੇਲੇ, ਉਹ ਤੁਹਾਨੂੰ ਪਤਾ ਹੀ ਹੈ ਕਿ ਜੋ ਸਿਆਸੀ ਇਨਫਲੂਐਂਸ ਹੈ ਕਿਤੇ ਨਾ ਕਿਤੇ, ਤਾਂ ਉਹਨਾਂ ਕਰਕੇ ਜੋ ਕਿਤੇ ਨਾ ਕਿਤੇ ਉਹਨਾਂ ਦੀ ਕਾਰਜ ਪ੍ਰਣਾਲੀ ਜਿਹੜੇ ਉਹਨਾਂ ਸੰਸਥਾਵਾਂ 'ਚ ਅਹੁਦੇਦਾਰ ਹੈ, ਉਹਨਾਂ ਦੀ ਕਾਰਜ ਪ੍ਰਣਾਲੀ ਤੇ ਜਿੱਥੇ ਸਵਾਲੀਆ ਨਿਸ਼ਾਨ ਲੱਗਦੇ, ਤਾਂ ਉਹਨਾਂ ਸੰਸਥਾਵਾਂ ਦੇ ਉਹ ਜਿਹੜੇ ਅਹੁਦੇਦਾਰ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਵਾਕਿਆ ਲੋਕ ਕਹਿਣਗੇ ਕਿ ਹਾਂ ਇਹ ਤਾਂ ਤੇ ਭਰੋਸਾ ਕੀਤਾ ਜਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਮੈਡਮ ਜੀ ਆਪਾਂ ਗੱਲ ਕਰਦੇ, ਕਹਿੰਦੇ ਮੰਤਰੀ ਦੇ ਮੁੰਡੇ ਨੂੰ ਸਬਕ ਸਿਖਾਉਣ ਵਾਲੀ, ਜਿਹਨੂੰ ਲੇਡੀ ਸਿੰਘਮ ਵੀ ਆਖਿਆ ਜਾ ਰਿਹਾ, ਲੱਗਦਾ ਸਿਸਟਮ ਦੇ ਮੇਰੇ ਗੋਡੇ ਟੇਕੀ ਅਸਤੀਫਾ ਦੇਗੀ। ਹਾਂਜੀ ਦੇਖੋ, ਸੋਸ਼ਲ ਮੀਡੀਆ ਤੇ ਲੋਕਾਂ ਨੇ ਤੇ ਬਹੁਤ ਸਾਥ ਦਿੱਤਾ। ਆਪਾਂ ਕਹੀਏ ਕਿ ਲੋਕ ਜਿਹੜੇ ਆ ਉਹ ਚੰਗੇ ਬੰਦੇ ਨਾਲ ਨਹੀਂ ਖਲੋਂਦੇ, ਲੋਕ ਜਿਹੜੇ ਆ ਉਹ ਬੰਦਿਆਂ ਦੇ ਨਾਲ ਖਲੋਂਦੇ, ਲਾਮਾ ਹੁੰਦਾ ਨਾ, ਐਸਾ ਤਾਂ ਨਹੀਂ ਹੈ। ਬਹੁਤ ਵੱਡੀ ਹਮਾਇਤ ਮਿਲੀ ਇਸ ਕੁੜੀ ਨੂੰ, ਸੁਨੀਤਾ ਯਾਦਵ ਜੀ ਦਾ ਨਾਮ ਹੈ। ਤਾਂ ਮੰਤਰੀ ਦੇ ਮੁੰਡੇ ਨੂੰ ਇਹਨੇ ਸਤਿਕਾਰ ਪਾਈ ਸੀਗੀ, ਮੰਤਰੀ ਦੇ ਅੱਗੇ ਵੀ ਅੜੀ, ਤੇ ਇਸ ਕੁੜੀ ਨੇ ਦਬਾਅ ਨਹੀਂ ਮੰਨਿਆ, ਇਹਨੂੰ ਬਦਲਿਆ ਗਿਆ, ਫਿਰ ਦਬਾਅ ਪਾ ਕੇ ਛੁੱਟੀ ਤੇ ਘੱਲਿਆ ਗਿਆ, ਉਸ ਤੋਂ ਬਾਅਦ ਅਸਤੀਫਾ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਅਸਤੀਫਾ ਵੀ ਕਿਤੇ ਨਾ ਕਿਤੇ ਦਬਾਅ ਦੇ ਹੇਠ ਹੀ ਆਇਆ ਹੈ। ਸੋ ਜੇ ਆਪਾਂ ਦੇਖੀਏ ਤਾਂ ਮੈਂ ਹੁਣੇ ਖਬਰ ਪੜ੍ਹਦਾ ਪਿਆ ਸੀਗਾ, ਨਾਰਥ ਈਸਟ ਦੇ ਇੱਕ ਸਟੇਟ ਦੀ, ਉੱਥੇ ਵੀ ਬਹੁਤ ਵੱਡੀ ਇੱਕ ਕੌਪ ਜਿਹੜੀ ਉਹ ਹਾਈ ਕੋਰਟ 'ਚ ਪਹੁੰਚੀ ਆ
ਕਿ ਇਸ ਸੂਬੇ ਦਾ ਸੀਐਮ ਹੈ ਜਿਹੜਾ, ਮੈਂ ਬਹੁਤ ਵੱਡਾ ਇੱਕ ਡਰੱਗ ਕਿੰਗਪਿਨ ਫੜਿਆ, ਉਹਨੂੰ ਛੱਡਣ ਵਾਸਤੇ ਦਬਾਅ ਪਾ ਰਿਹਾ। ਕੇਰਲ ਦੇ ਵਿੱਚ ਸੋਨਾ ਸਮਗਲਿੰਗ ਹੋ ਕੇ ਆਇਆ 30 ਕਿਲੋ, ਜਿਹੜੀ UAE ਕੌਂਸੂਲੇਟ ਹੈ ਨਾ, ਉਹਦੇ ਵਿੱਚ ਜੋ ਸਮਾਨ ਆਉਣਾ ਸੀਗਾ ਕਾਰਗੋ ਰਾਹੀਂ, ਉਹਦੇ ਵਿੱਚ 30 ਕਿਲੋ ਸੋਨਾ ਫੜਿਆ ਗਿਆ। ਔਰ ਜਿਹੜਾ ਸੋਨਾ ਆਇਆ ਤਾਂ ਉਹ ਜੋ ਅੱਗੇ ਹੁਣ ਤੱਕ ਗੱਲਬਾਤ ਤੁਰੀ ਆ, ਉਹਦੇ ਵਿੱਚ ਇੱਕ ਬਿਊਰੋਕਰੇਟ ਬੀਬੀ ਦਾ ਨਾਮ ਆਉਂਦਾ, ਸਵਪਨਾ ਸੁਰੇਸ਼ ਸ਼ੈਦੂ ਦਾ ਨਾਂ ਆ, ਤੇ ਉਹਨੂੰ ਨਿਯੁਕਤ ਕੀਤਾ ਜਿਹੜਾ ਸਿੱਧੇ ਤੌਰ ਤੇ CMO ਨੇ। ਤਾਂ ਇਹ ਤੁਸੀਂ ਦੇਖ ਲਓ ਕਿ ਗੱਲਾਂ ਕਿੱਥੋਂ ਤੱਕ ਚਲੇ ਜਾਂਦੀਆਂ ਇੰਡੀਆ ਦੇ ਵਿੱਚ। ਤਾਂ ਇਹ ਸਿਸਟਮ ਦੀ ਤਰਾਸਦੀ ਹੈ ਕਿ ਇੱਕ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਚੰਗੇ ਅੱਛੇ ਅਫਸਰ ਜ਼ਰੂਰ, ਜਿਹੜੇ ਜ਼ਰੂਰਤ ਦੇ ਹਿਸਾਬ ਨਾਲ ਸਾਡੇ ਕੋਲ ਹੋਣੇ ਚਾਹੀਦੇ ਆ, ਗੈਰਤਮੰਦ ਹੋਣ, ਜਿਹੜੇ ਕਰਪਟ ਨਾ ਹੋਣ, ਜਿਹੜੇ ਸਿਆਸੀ ਪ੍ਰਭਾਵ ਦੇ ਹੇਠ ਨਾ ਚੱਲਦੇ ਹੋਣ। ਤਾਂ ਉਹ ਚਲੋ ਆਉਂਦੇ ਨੇ ਵਕਤ ਦਰ ਵਕਤ, ਪਰ ਹੁੰਦਾ ਕੀ ਆ ਕਿ ਉਹਨਾਂ ਦੀ ਪੇਸ਼ ਨਹੀਂ ਚੱਲਦੀ, ਕਿਉਂਕਿ ਉਹਨਾਂ ਦੇ ਨਾਲ ਉਹ ਅਫਸਰ ਨਹੀਂ ਖੜਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮਾਮਲੇ ਦੇ ਵਿੱਚ ਕਿਸੇ ਨੇ ਇਸ ਬੀਬੀ ਦਾ ਸਾਥ ਨਹੀਂ ਦਿੱਤਾ, ਇਸ ਕੁੜੀ ਦਾ ਸਾਥ ਨਹੀਂ ਦਿੱਤਾ, ਤੇ ਅਖੀਰ ਉਹਨੂੰ ਝੁਕਣਾ ਪਿਆ। ਪੈਸੇ ਝੁਕਿਆ ਆਪਾਂ ਕਹਿ ਨਹੀਂ ਸਕਦੇ, ਉਹ ਆਪਣੀ ਅੜ ਤੇ ਅੜੀ ਰਹੀ ਆ। ਪਰ ਫਿਰ ਵੀ ਇੱਕ ਤਰ੍ਹਾਂ ਨਾਲ ਕਹਾਂਗੇ ਕਿ ਝੂਠ ਹੈ ਜਿਹੜਾ, ਕੁਫਰ ਹੈ ਜਿਹੜਾ, ਜਾਂ ਗੰਦਾ ਨਿਜ਼ਾਮ ਹੈ ਜਿਹੜਾ, ਉਹ ਜ਼ਰੂਰ ਜਿੱਤ ਗਿਆ। ਸਾਡੇ ਪੰਜਾਬ ਦੇ ਵਿੱਚ ਵੀ ਹੋਇਆ ਸੀਗਾ ਨਾ, ਯਾਦ ਹੈ ਤੁਹਾਨੂੰ, ਇੱਕ MLA ਨੇ ਕਿੰਨੀ ਬਦਤਮੀਜ਼ੀ ਕੀਤੀ ਸੀ, ਯਾਦ ਹੈ? ਤਾਂ ਉਹ ਦਿੱਲੀ ਬਿਸਤਰਾ ਚੁਕਾਉਣ ਤੱਕ ਪਹੁੰਚ ਗਿਆ ਸੀ ਕਾਂਗਰਸ ਦਾ, ਦਵਿੰਦਰ ਖਵਾਇਆ। ਤਾਂ ਉਸ ਕੁੜੀ ਦਾ ਕੀ ਕਸੂਰ ਸੀਗਾ? ਸਿਰ ਤੇ ਸਿਰ ਪਾਈਓ ਕਿ ਉਹਨੇ ਆਪਣੀ ਡਿਊਟੀ ਨਿਭਾਈ ਸੀ, ਪਰ ਉਹਦੀ ਨਹੀਂ ਪੇਸ਼ ਚੱਲੀ, ਬਾਅਦ ਚ ਉਹਦਾ ਵੀ ਤਬਾਦਲਾ ਹੋ ਗਿਆ ਸੀਗਾ। ਸੋ ਇਹ ਸਿਸਟਮ ਹੈ ਜਿਹੜਾ ਬਹੁਤ ਹੀ ਕਰਪਟ ਸਿਸਟਮ ਹੋ ਚੁੱਕਾ, ਬਹੁਤ ਹੀ ਜ਼ਿਆਦਾ ਗੰਦਾ ਸਿਸਟਮ ਹੋ ਚੁੱਕਿਆ। ਇੱਕ ਵਾਰੀ ਸੱਚ ਫੇਰ ਜਿਹੜਾ ਕਹਿੰਦੇ ਹੁੰਦੇ ਆ, ਸੱਤਿਆ, ਹਿੰਦੀ ਚ ਨਾ ਇੱਕ ਕਹਾਵਤ ਹੈ, ਸੱਤਿਆ ਪ੍ਰਤਾੜਿਤ ਹੋ ਸਕਦਾ ਹੈ, ਸੱਤਿਆ ਪਰਾਜਿਤ ਨਹੀਂ ਹੋ ਸਕਦਾ। ਪਰ ਮੈਂ ਕਹਿੰਦਾ ਕਿ ਇੱਥੇ ਜਿਹੜਾ ਸੱਤਿਆ, ਜਿਹਨੂੰ ਪ੍ਰਤਾੜਿਤ ਕਹਿੰਦੇ, ਤਸ਼ੱਦਦ ਦਾ ਸ਼ਿਕਾਰ, ਉਹ ਪ੍ਰਤਾੜਿਤ ਵੀ ਹੁੰਦਾ ਔਰ ਪਰਾਜਿਤ, ਮਤਲਬ ਕਿ ਹਾਰਦਾ ਵੀ ਹੈ, ਝੂਠ ਉਹਨੂੰ ਮਾਰਦਾ ਵੀ ਹੈ ਔਰ ਉਹਨੂੰ ਬਣਾਉਂਦਾ ਵੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਜਿਹੜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਮਨਜੀਤ ਜੀਕੇ ਦੀ ਜਾਗੋ ਪਾਰਟੀ ਨੇ ISI ਤੇ ਗੁਰਪਤਵੰਤ ਪੰਨੂ ਦੇ ਪੁਤਲੇ ਸਾੜੇ। ਦੇਖੋ ਚਲੋ ਇਹ ਤਾਂ ਇਹਨਾਂ ਦਾ ਕਾਰ ਵਿਹਾਰ ਆ, ਪੰਨੂ ਸਾਹਿਬ ਦਾ ਆਪਣਾ ਆ, ਜੀਕੇ ਸਾਹਿਬ ਦਾ ਆਪਣਾ, ਸਾਰੇ ਚਲਾਈ ਚੱਲਣ, ਜੋ ਵੀ ਕਾਰ ਵਿਹਾਰ ਇਹਨਾਂ ਦਾ ਚੱਲਦਾ, ਚੱਲੀ ਜਾਣ ਦੇ, ਕੋਈ ਚੱਕਰ ਨਹੀਂ ਹੈਗਾ। ਪਰ ਗੱਲ ਇਹ ਆ ਕਿ ਮੈਨੂੰ ਲੱਗਦਾ, ਮੈਂ ਤਾਂ ਵੈਸੇ ਪਹਿਲਾਂ ਹੀ ਕਹਿੰਦਾ ਹਾਂ ਕਿ ਇਹ ਜਿਹੜੀ ਜਾਗੋ ਹੈ ਗਈ ਭਗਵਿਆਂ ਦੇ ਵਿਹੜੇ, ਜਾਗੋ ਜਿਹੜੀ ਨਿਕਲੀ ਹੈ ਨਾ, ਇਹ ਭਗਵਿਆਂ ਦੇ ਵਿਹੜੇ ਜਾਣੀ ਅੱਜ ਨਹੀਂ ਤੇ ਕੱਲ ਜਾਣੀ ਆ। ਸੋ ਉਹ ਚੀਜ਼ ਸਾਫ਼ ਹੋ ਗਈ ਆ। ਤਾਂ ਇਹਨਾਂ ਨੇ ਪੁਤਲੇ ਸਾੜੇ ਆ ਪੰਨੂ ਦੇ, ਔਰ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਉੱਥੇ ਰੋਸ ਮਾਰਚ ਵੀ ਕੀਤਾ। ਦੋਸ਼ ਸਿੱਧੇ ਤੌਰ ਤੇ ਹੋ ਆਇਆ ਕਿ ਚਾਈਨਾ ਤੋਂ, ਪਾਕਿਸਤਾਨ ਤੋਂ ਇਹਨਾਂ ਨੂੰ ਆਉਂਦੇ ਆ ਮਨੀ, ਤੇ ਉਸ ਤੋਂ ਬਾਅਦ ਫੇਰੇ ਖਾਂਦੇ, ਹਾਨੀ ਭਾਈ ਸਾਡੇ ਦੇਸ਼ ਦੇ ਵਿੱਚ ਕਰਾਉਂਦੇ ਗੜਬੜੀ। ਪਰ ਇਹਨਾਂ ਨੇ ਨਾ ਇੱਕ ਰਸਤਾ ਵਿਚਾਲੜਾ ਵੀ ਕੱਢਿਆ, ਮਤਲਬ ਕਿ ਪੰਜਾਬ ਵੜਨ ਜੋਗਾ ਰਸਤਾ ਵੀ ਬਣਾ ਲਿਆ। ਕਿਉਂਕਿ ਇਹ ਕਹਿੰਦੇ ਕਿ ਦੇਖੋ ਖਾਲਿਸਤਾਨ ਦੀ ਜਿਹੜੀ ਮੰਗ ਆ ਨਾ, ਉਹ ਕੋਈ ਚੱਕਰ ਨਹੀਂ ਹੈਗਾ, ਸ਼ਾਂਤਮਈ ਢੰਗ ਨਾਲ ਕਹਿੰਦੇ ਕਿ ਸਾਡੇ ਸਿਮਰਨਜੀਤ ਸਿੰਘ ਮਾਨ ਵੀ ਮੰਗਦੇ ਹੀ ਆ, ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਤੋਂ। ਪ੍ਰੋਬਲਮ ਪੰਨੂ ਤੋਂ ਇਹ ਆ ਕਿ ਪੰਨੂ ISI ਤੋਂ ਪੈਸਾ ਖਾਂਦਾ, ਇਹਨਾਂ ਤੋਂ ਪੈਸਾ ਖਾਂਦਾ, ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ। ਮਤਲਬ ਪੰਜਾਬ ਵੜਨ ਜੋਗੇ ਵੀ ਰਹਿ ਗਏ ਕਿ ਹਾਂ ਭਾਈ ਅਸੀਂ ਇਹ ਨਹੀਂ ਆ ਕਿ ਖਾਲਿਸਤਾਨ ਦੀ ਨਿਰੀ ਪੂਰੀ ਵਿਰੋਧਤਾ ਕਰਦੇ ਆ। ਦੇਖੋ ਇਹ ਹੁੰਦੀ ਹੈ ਸਟ੍ਰੈਟਜੀ ਜਾਗੋ ਵਾਲਿਆਂ ਦੀ, ਰਣਨੀਤੀ ਕੁਛ ਐਸੀ ਨਹੀਂ ਹੈ। ਚਲੋ ਪੁਤਲਾ ਪਤਲਾ ਜੋ ਵੀ ਇਹਨਾਂ ਨੇ ਸਾੜਿਆ, ਸਾਰੇ ਆਜ਼ਾਦ ਆ ਜੀ। ਮੈਂ ਤੇ ਕਹਿੰਦਾ ਜੋ ਕੋਈ ਵਿਰੋਧ ਕਰਦਾ, ਸਮਰਥਨ ਕਰਦਾ, ਸਾਰੇ ਆਜ਼ਾਦ ਆ, ਆਪੋ ਆਪਣੀ ਥਾਂ ਤੇ, ਮੁਬਾਰਕ ਆ। ਪਰ ਮਨਜੀਤ ਸਿੰਘ ਜੀਕੇ ਹੋਰਾਂ ਦਾ ਜਿਹੜਾ ਇਸ ਵੇਲੇ ਪ੍ਰਦਰਸ਼ਨ ਆ, ਉਹਨੂੰ ਜੇ ਆਪਾਂ ਦੇਖਣਾ ਹੋਵੇ ਚਸ਼ਮੇ ਵਿੱਚ ਦੀ, ਅੰਦਾਜ਼ੇ ਦੇ ਚਸ਼ਮੇ ਦੇ ਵਿੱਚ ਦੀ, ਉਹ ਇਹੋ ਹੀ ਆ ਜਿਹੜਾ ਕਿ ਆਪਾਂ ਬਹੁਤ ਦਿਨਾਂ ਤੋਂ ਕਿਆਪਾ ਲਾਉਣੇ ਪਏ ਆ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਪਿੱਠ ਥਾਪੜਾ ਹੈ ਕਿ ਮਨਜੀਤ ਸਿੰਘ ਜੀ ਕੇ ਅੱਗੇ ਵਧਦੇ ਪਏ ਆ। ਚੋਣਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਜਿਸ ਤਰੀਕੇ ਨਾਲ ਘੇਰੇ ਜਾਂ ਕਹੀਏ ਕਿ ਕਾਫੀ ਤੰਗ ਕੀਤੇ ਜਾ ਰਹੇ ਆ, ਲੱਗਦਾ ਇਹੋ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਇਮਤਿਹਾਨ ਲੈਣਗੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ। ਸੋ ਇਹ ਜਿਹੜੀ ਗੇਮ ਆ ਉਹ ਸਿਰਫ ਹੈ ਰਾਸ਼ਟਰਵਾਦਤਾ ਦੀ, ਕਿਉਂਕਿ ਦਿੱਲੀ ਦੇ ਵਿੱਚ ਵੋਟਾਂ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਉਹ ਕਿਸੇ ਹੋਰ ਮੁੱਦੇ ਤੇ ਨਹੀਂ ਮਿਲ ਸਕਦੀਆਂ। ਤੁਹਾਨੂੰ ਰਾਸ਼ਟਰਵਾਦਤਾ ਦੀ ਜਾਗ ਤੇ ਥੋੜੀ ਬਹੁਤੀ ਲਾਉਣੀ ਪਊਗੀ, ਔਰ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਤੇ ਬਹੁਤ ਲਾਜ਼ਮੀ। ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੋ ਮਹੱਤਵਪੂਰਨ ਪਾਰਟੀਆਂ, ਤਾਂ ਇਹਨਾਂ ਦੀ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਗੁੱਡਵਿਲ ਹੈਗੀ ਆ। ਤਾਂ ਦੂਜੇ ਪਾਸੇ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਦੀ ਵੀ ਜ਼ਰੂਰਤ ਆ,
ਇਹ ਗਾਏ ਬਗਾਏ ਉਹਨਾਂ ਦੇ ਕੋਲ ਵੀ ਜਾ ਕੇ ਚਾਹ ਲੱਸੀ ਪੀ ਆਉਂਦੇ ਆ। ਸੋ ਆਹ ਗੱਲ ਆ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਨਾਲ ਸੀ ਤਦ ਤੱਕ ਉੱਥੇ ਮੌਜ ਮੇਲਾ ਕੀਤਾ, ਹੁਣ ਮੇਰੇ ਖਿਆਲ ਦੇ ਨਾਲ ਦੂਜੇ ਪਾਸੇ ਹੋ ਜਾਣਗੇ। ਇਹਨਾਂ ਦੇ ਜਿਹੜੇ ਪਿਤਾ ਜੀ ਸਨ ਜਥੇਦਾਰ ਸੰਤੋਖ ਸਿੰਘ ਜੀ, ਉਹਨਾਂ ਦੀ ਵੀ ਨੇੜਤਾ ਜਿਹੜੀ ਵੱਖ-ਵੱਖ ਲੀਡਰਾਂ ਨਾਲ ਸੀਗੀ। ਤੇ ਦੂਜੇ ਪਾਸੇ ਇਹਨਾਂ ਨੇ ਪਹਿਲਾਂ ਪਾਰਟੀ ਬਣਾਈ, ਫਿਰ ਮਰਜ਼ ਕਰ ਲਈ, ਫਿਰ ਪਾਰਟੀ ਬਣਾ ਲਈ ਆ। ਉਸ ਤੋਂ ਬਾਅਦ ਫਿਰ ਕੋਈ ਦਰਦ ਉੱਠੇ ਤੇ ਮਰਜ਼ ਹੋ ਜਾਣ, ਕੋਈ ਪਤਾ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਇਹ ਜਾਗੋ ਜਿਹੜੀ ਆ ਉਹ ਪਗੀਆਂ ਦੇ ਵੇੜੇ ਤੇ ਜਾਊਗੀ ਜ਼ਰੂਰ ਇੱਕ ਦਿਨ ਕਿਹੜਾ ਕੱਢਣਾ। ਜੀ ਸਿਰਸਾ ਆਲਰੇਡੀ ਉਹਨਾਂ ਦੇ ਨਾਲ ਆ, ਜੀਕੇ ਤਾਂ ਉਹਨਾਂ ਦਾ ਆਪਸ ਦੇ ਵਿੱਚ ਤਾਂ ਇਦਾਂ ਵੀ ਵੈਰ ਬੜਾ ਆ। ਸੋ ਇੱਕ ਛਤਰੀ ਹੇਠਾਂ ਹੋ ਜਾਣਗੇ ਇਕੱਠੇ ਉੱਥੇ? ਨਹੀਂ ਫਿਰ ਗੱਲ ਤੇ ਉਹੀ ਹੈ ਨਾ, ਛਤਰੀ ਹੇਠ ਕਿਉਂ? ਛਤਰੀ ਉਹ ਫਿਰ ਛਤਰੀ ਤਾਂ ਉਹੀ ਰਹੂਗੀ, ਕਬੂਤਰ ਬਦਲ ਜਾਂਦੇ ਆ ਕਈ ਵਾਰੀ। ਪਤਾ ਲੱਗ ਜਾਂਦਾ ਕਿ ਇਹ ਹੁਣ ਬਾਜੀ ਨਹੀਂ ਜਿਤਾਏਗਾ, ਪਤਾ ਲੱਗ ਜਾਂਦਾ ਜਿਹੜਾ ਸਿਆਣਾ ਕਬੂਤਰ ਰੱਖਣ ਵਾਲਾ ਨਾ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਕਬੂਤਰ ਹੁਣ ਬੁੱਢਾ ਹੋ ਗਿਆ, ਜਾਂ ਇਹ ਕਬੂਤਰ ਹੈ ਜਿਹੜਾ ਹੁਣ ਬਹੁਤਾ ਦਮ ਖਮ ਨਹੀਂ ਰੱਖਦਾ, ਸੋ ਇਸ ਕਰਕੇ ਉਹ ਨਵਾਂ ਲੈ ਲੈਂਦਾ। ਤਾਂ ਇਹ ਅਦਲਾ ਬਦਲੀ ਚੱਲ ਰਹੀ ਹੈ ਨਾ। ਪੰਜਾਬ ਦੇ ਵਿੱਚ ਕੀ ਆ, ਪੰਜਾਬ ਦੇ ਵਿੱਚ ਵੀ ਤਾਂ ਸੇਮ ਸਿਨੈਰੀਓ ਬਣ ਸਕਦਾ ਹੈ ਨਾ, ਕਿ ਇੱਥੇ ਵੀ ਇੱਕ ਐਸੀ ਗੇਮ ਚੇਂਜਿੰਗ ਸਟ੍ਰੈਟਜੀ ਹੋ ਸਕਦੀ ਆ ਕਿ ਜਿਹਦੇ ਵਿੱਚ ਪਤਾ ਹੋਵੇ, ਕਿਉਂਕਿ ਅਸਲ ਦੇ ਵਿੱਚ ਗੇਮ ਤਾਂ ਸਾਰੀ ਹੁੰਦੀ ਹੈ ਕੰਟਰੋਲ ਦੀ, ਕਿ ਇਹੋ ਜਿਹੇ ਜਿਹੜੇ ਜੰਗਜੂ ਲੋਕ ਆ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਵੇ। ਕਸ਼ਮੀਰੀ ਵੱਖਰੇ ਤਰੀਕੇ ਨਾਲ ਕੰਟਰੋਲ ਕੀਤੇ ਗਏ, ਵੇਖ ਲਓ ਕਿਸ ਤਰ੍ਹਾਂ ਕੰਟਰੋਲ ਕੀਤੇ ਗਏ। ਅੱਜ ਉੱਥੇ ਮੈਂ ਕਹੂੰਗਾ ਕਿ ਚਿੜੀ ਨਹੀਂ ਪਰ ਮਾਰਦੀ, ਕੰਟਰੋਲ ਕੀਤੇ ਪਏ ਆ ਨਾ ਕਿਸੇ ਤਰੀਕੇ ਨਾਲ, ਚਾਹੇ ਉਹਨਾਂ ਦੀ ਸਿਆਸੀ ਪਾਵਰ ਜਿਹੜੀ ਆ ਉਹ ਖਿੱਚ ਲਈ, ਚਾਹੇ ਉਹ ਸਖਤਾਈ ਕਰਕੇ 370 ਜਿਹੜੀ ਆ ਉਹ ਉੱਥੋਂ ਇਹਨਾਂ ਨੇ ਕਰ ਦਿੱਤੀ ਖਤਮ। ਤਾਂ ਇੱਧਰਲੇ ਪਾਸੇ ਵੀ ਉਹ ਆ ਕਿ ਪੰਜਾਬ ਦੇ ਵਿੱਚ ਵੀ ਬਹੁਤ ਜ਼ਰੂਰੀ ਆ ਕਿ ਐਸੀ ਇੱਕ ਲੀਡਰਸ਼ਿਪ ਜਿਹੜੀ ਤਿਆਰ ਕੀਤੀ ਜਾਵੇ, ਜਿਹੜੀ ਵੰਡੀਆਂ ਵੀ ਪਾ ਕੇ ਰੱਖੇ, ਜਿਹੜੀ ਕੰਟਰੋਲਡ ਵੀ ਰੱਖੇ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਗੇਮ ਲੰਮੀ ਚੌੜੀ ਹੁੰਦੀ ਹੈ। ਤਾਂ ਤੁਸੀਂ ਦੇਖੋ, ਪਰ ਮੇਰੇ ਖਿਆਲ ਦੇ ਨਾਲ ਮਨਜੀਤ ਸਿੰਘ ਜੀ ਕੇ ਆ ਜਿਹੜੇ ਲਗਾਤਾਰ ਮੁਲਾਕਾਤਾਂ ਕਰਦੇ ਆ, ਗਡਕਰੀ ਦਾ ਬਕਾਇਦਾ ਧੰਨਵਾਦ ਕਰ ਚੁੱਕੇ ਆ, ਔਰ ਸਿੱਧੇ ਤੌਰ ਤੇ ਆਪਾਂ ਜੇ ਕਹੀਏ ਰਾਮੂਵਾਲੀਆ ਸਾਹਿਬ ਵੀ ਗੇੜਾ ਮਾਰ ਆਉਂਦੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ, ਤੇ ਇੱਧਰ ਵੀ ਸਾਰਾ ਅਲਾਇੰਸ ਦੇ ਵਿੱਚ ਆ, ਉਹ ਤੇ ਸ਼ਰੇਆਮ ਪਤਾ ਹੀ ਆ। ਅੱਜ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਕਹਿਤਾ, ਉਹ ਕਹਿੰਦੇ ਕਿ ਚਾਹੇ ਸੁਖਬੀਰ ਸਿੰਘ ਬਾਦਲ ਆ ਤੇ ਚਾਹੇ ਢੀਂਡਸਾ, ਮੈਂ ਦੋਵਾਂ ਚੋਂ ਕਿਸੇ ਨਾਲ ਨਹੀਂ ਜਾਣਾ, ਕਿਉਂਕਿ ਦੋਹਾਂ ਵੀ ਬਹੁਤ ਭਾਜਪਾਈ ਆ। ਜੀ ਜੀ ਸੋ ਭਗਵਾਨ ਰੰਗ ਜਿਹੜਾ ਵਾ ਕਿੱਥੇ ਕਿੱਥੇ ਚੜ੍ਹ ਰਿਹਾ, ਹੌਲੀ ਹੌਲੀ ਸਾਰਾ ਜਿਹੜਾ ਸਾਹਮਣੇ ਆ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਾਜਵੇ ਦਾ ਕੈਪਟਨ ਨੂੰ ਟਵੀਟ ਰਾਹੀਂ ਜ਼ਰੂਰੀ ਸੁਨੇਹਾ, ਇਹਨਾਂ ਨੂੰ ਵੀ ਭਗਵਾ ਰੰਗ ਤਾਂ ਨਹੀਂ ਚੜੀ ਜਾਂਦਾ ਹੌਲੀ ਹੌਲੀ? ਲੱਗਦਾ ਤੇ ਹੈ ਜਿੱਦਾਂ ਇਹਦਾ ਵੀ ਨਾ ਸਿਕਿਉਰਿਟੀ ਉਹਨਾਂ ਨੇ ਵਧਾ ਦਿੱਤੀ ਯਕਦਮ ਜੀ। ਦੇਖੋ ਇਹੀ ਚੀਜ਼ਾਂ ਹੁੰਦੀਆਂ ਨੇ, ਇਹੀ ਸੰਕੇਤ ਹੁੰਦੇ ਆ। ਢੀਂਡਸਾ ਸਾਹਿਬ ਨੂੰ ਵੀ ਤੇ ਦਿੱਤਾ ਸੀ ਨਾ ਮੈਨੇ ਇੱਕ ਪੁਰਸਕਾਰ, ਪਤਾ ਨਹੀਂ ਪਦਮ ਸ਼੍ਰੀ ਦਿੱਤਾ ਸੀ ਮੇਰੇ ਖਿਆਲ ਦੇ ਨਾਲ, ਤੇ ਉਦੋਂ ਤੋਂ ਲੋਕ ਪੁੱਛ ਗਏ ਸਨ ਕਿ ਢੀਂਡਸਾ ਸਾਹਿਬ ਜਿਹੜੇ ਆ ਉਹ ਅਕਾਲੀ ਦਲ ਚ ਟਿਕੂਗੇ ਨਹੀਂ। ਤਾਂ ਉਹੀ ਕੁਛ ਹੋਇਆ। ਤਾਂ ਖੈਰ ਦੇਖੋ, ਪ੍ਰਤਾਪ ਸਿੰਘ ਬਾਜਵਾ ਲਗਾਤਾਰ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਰਹੇ ਆ, ਅਹਿਮ ਰੋਲ ਅਦਾ ਕੀਤਾ ਕਾਂਗਰਸ ਲਈ। ਤਾਂ ਉਸ ਤੋਂ ਬਾਅਦ ਜਿਵੇਂ ਚੜ੍ਹਤ ਹੋਈ, ਜ਼ਿਆਦਾ ਚੜ੍ਹਤ ਹੋ ਗਈ, ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਖੇਮਾ ਭਾਰੀ ਹੋ ਗਿਆ, ਔਰ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਆਜ਼ਾਲਾ ਕਮਾਂਡ ਢਾ ਲਿਆ ਸੀਗਾ। ਕੈਪਟਨ ਅਮਰਿੰਦਰ ਸਿੰਘ ਇੱਕ ਵੇਲੇ ਚੱਲੇ ਸੀਗੇ ਕਾਂਗਰਸ ਛੱਡ ਕੇ, ਐ ਤਿਆਰੀ ਹੋ ਗਈ ਸੀਗੀ, ਕਿਉਂਕਿ ਇਹਨਾਂ ਦੇ ਨਾਲ ਬੰਦੇ ਪੱਕੇ ਹੈਗੇ। ਤੁਹਾਨੂੰ ਪਤਾ ਤਗੜੇ ਬੰਦਿਆਂ ਦੇ ਤਗੜੇ ਸਾਥੀ ਹੁੰਦੇ, ਵੱਡੇ ਸਿਰ ਦੀਆਂ ਵੱਡੀਆਂ ਸਿਰ ਪੀੜਾਂ, ਖਾਨਾਂ ਦੇ ਖਾਨ ਪਰਾਉਣੇ, ਬਹੁਤ ਇਸ ਤਰ੍ਹਾਂ ਦੇ ਖਾਨ ਮਿਲ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹ ਵਾ ਕਿ ਜਦੋਂ ਹਾਵੀ ਹੋ ਗਏ ਇਹਨਾਂ ਨੂੰ ਮੁਨਫੀ ਕਰ ਦਿੱਤਾ। ਤੇ ਜੇ ਮੰਨ ਲਓ 2022 ਦੇ ਵਿੱਚ ਫੇਰ ਕੈਪਟਨ ਅਮਰਿੰਦਰ ਸਿੰਘ ਅੱਗੇ ਲੱਗਦਾ ਤਾਂ ਬਾਜਵਾ ਸਾਹਿਬ ਤੋਂ ਸੋਚਣਗੇ ਨਾ ਕਿ ਅਸੀਂ 5 ਸਾਲ ਹੁਣ ਕਿਉਂ ਵੇਸਟ ਕਰੀਏ। ਰਾਜ ਸਭਾ ਦਾ ਮੈਂਬਰ ਚਲੋ ਇੱਕ ਵਾਰੀ ਬਣ ਗਿਆ, ਦੂਜੀ ਵਾਰ ਥੋੜੀ ਨਾ ਬਣਾਉਣਗੇ। ਦੂਜੀ ਵਾਰ ਨੰਬਰ ਕਿਸੇ ਹੋਰ ਨੇ ਆਖਣਾ ਕਿ ਮੈਨੂੰ ਦੇ ਦਿਓ। ਫਿਰ ਬੀਬੀ ਭੱਠਲ ਵੀ ਆ ਸਕਦੀ ਆ ਕਿ ਮੈਂ ਹੁਣ ਬਈ ਪੰਜਾਬ ਦੇ ਵਿੱਚ ਇੱਥੇ ਥੋੜੀ ਆ ਕਿ ਚੇਅਰਮੈਨ ਜੀ ਲੈ ਕੇ ਬੈਠੀ ਰਹਾਂ, ਮੈਨੂੰ ਘੱਲ ਦਿਓ। ਤਾਂ ਇਹ ਚੀਜ਼ਾਂ ਜਿਹੜੀਆਂ ਬਹੁਤ ਪੋਲੀਟੀਸ਼ੀਅਨ ਸੋਚਦੇ ਆ ਕਿ ਸਾਡਾ ਭਵਿੱਖ ਕੀ ਹੋਣਾ ਚਾਹੀਦਾ। ਹੋ ਸਕਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਭਾਜਪਾ 'ਚ ਚਲੇ ਜਾਣ, ਜੇ ਮੰਨ ਲਓ ਉਹਨਾਂ ਦੀ ਬਹੁਤੀ ਪੁੱਛ-ਪੱਛ ਨਹੀਂ ਹੁੰਦੀ, ਆਪਣਾ ਟਿਕਾਣਾ ਬਦਲ ਸਕਦੇ ਆ। ਤਾਂ ਇਹਦੇ 'ਚ ਦੇਖੋ ਗੱਲ ਇਹ ਆ ਕਿ ਜਿਸ ਬੰਦੇ ਨੇ ਰਾਜਨੀਤੀ ਕਰਨੀ ਉਸ ਬੰਦੇ ਦੀਆਂ ਆਕਾਂਖਿਆਵਾਂ ਵੀ ਤਾਂ ਹੋਣਗੀਆਂ ਨਾ। ਇਹ ਕੋਈ ਗੁਨਾਹ ਨਹੀਂ ਹੈ, ਕੋਈ ਜੁਰਮ ਨਹੀਂ ਹੈ। ਇੱਕ ਬੰਦਾ ਰਾਜਨੀਤੀ ਇਸੇ ਕਰਕੇ ਕਰਦਾ ਕਿ ਸੱਤਾ 'ਚ ਹਿੱਸੇਦਾਰੀ ਬਣਾਵੇ। ਤਾਂ ਜੇ ਬਾਜਵਾ ਕਰਦਾ ਤਾਂ ਕੋਈ ਅਫੈਂਸ ਨਹੀਂ ਹੈ। ਸੋ ਇਹ ਹਾਲੇ ਸਮੀਕਰਨ ਆਪਾਂ ਕਹਿ ਸਕਦੇ ਕਿ ਸਮੇਂ ਦੇ ਗਰਭ ਦੇ ਵਿੱਚ, ਪਰ ਪੱਤਰ ਉਹਨਾਂ ਨੇ ਲਿਖ ਕੇ ਗੱਲ ਕੀਤੀ ਆ। ਜੋ ਮਿਲਦਾ ਨਾ ਫੂਡ ਬੱਚਿਆਂ ਨੂੰ, ਜਿਹੜਾ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਮਿਡ ਡੇ ਮੀਲ, ਤਾਂ ਉਹ ਜੋ ਇਸ ਵੇਲੇ ਰੱਦ ਪਿਆ, ਉਸ ਬਾਬਤ ਇਹਨਾਂ ਨੇ ਤਮਾਮ ਧਿਆਨ ਦਿਵਾਇਆ। ਵੈਸੇ ਵੀ ਇਹ ਸਮੇਂ ਦਰ ਸਮੇਂ ਇਹੋ ਜਿਹੇ ਖੱਤ ਲਿਖਦੇ ਰਹਿੰਦੇ ਆ,
ਸਰਕਾਰ ਆਪਣੀ ਨੂੰ ਹੀ ਕਟਹਿਰੇ 'ਚ ਖੜਾ ਕਰਦੇ ਆ। ਅੱਛੀ ਗੱਲ ਆ। ਵੈਸੇ ਵੀ ਮੈਂ ਅੱਗੇ ਤੁਹਾਨੂੰ ਕਹਿਣਾ ਹੁੰਦਾ ਕਿ ਕਾਂਗਰਸ ਇੱਕ ਇਹੋ ਜਿਹੀ ਪਾਰਟੀ ਆ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਵਾਹਿਦ ਪਾਰਟੀ ਆ ਜਿਨ੍ਹਾਂ ਨੂੰ ਆਪੋਜੀਸ਼ਨ ਦੀ ਲੋੜ ਹੀ ਨਹੀਂ। ਇਹਨਾਂ ਦੇ ਵਿੱਚੋਂ ਹੀ ਇੱਕ ਆਪੋਜੀਸ਼ਨ ਖੜੀ ਹੋ ਜਾਂਦੀ ਆ। ਸੋ ਇੱਕ ਵੈਸੇ ਚੰਗੀ ਗੱਲ ਆ ਕਿ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਆਪਣੀ ਸਰਕਾਰ ਦੇ ਉਲਟ ਖੜ ਕੇ ਬੋਲਦੇ ਆ। ਤਾਂ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਰਾਸ਼ਨ ਪਾਣੀ ਬੱਚਿਆਂ ਨੂੰ ਦੇਣਾ ਚਾਹੀਦਾ, ਪਰ ਇਹਨਾਂ ਦੇ ਵਿਧਾਇਕ ਸਾਹਿਬ ਤੇ ਰਾਸ਼ਨ ਪਾਣੀ ਹੋਟਲਾਂ 'ਚ ਰੱਖ ਕੇ ਬੈਠੇ ਆ। ਕਿੰਨਾ ਚਰਚਾ ਚੱਲਦਾ ਪਿਆ, ਸਟੋਰੀਆਂ ਡੇਲੀ ਲੱਗਦੀਆਂ ਪਈਆਂ ਅਖਬਾਰਾਂ ਦੇ ਵਿੱਚ। ਤੇ ਬੰਦਾ ਪੁੱਛੇ ਕਿ ਲੋਕ ਤੇ ਜਿਹੜੇ ਆ ਉਹ ਤਰਸਦੇ ਪਏ ਆ, ਤੁਸੀਂ ਹਜ਼ਾਰਾਂ ਲੱਖਾਂ ਥੈਲੀਆਂ ਜਿਹੜੀਆਂ ਤਰ੍ਹਾਂ ਦੇ ਹੇਠ ਕਰਕੇ ਬੈਠੇ ਹੋ, ਕਿਹਨਾਂ ਨੂੰ ਦੇਣੀਆਂ? ਕਿਹੜੇ ਮਾਸੀ ਦੇ ਪੁੱਤ ਨੂੰ ਜਾ ਕੇ ਭੁੱਖ ਮਿਟਾਉਣੀ ਆ ਤੁਸੀਂ? ਭੁੱਖੇ ਲੋਕਾਂ ਨੂੰ ਕਿਉਂ ਨਹੀਂ ਦਿੰਦੇ? ਲੋੜਵੰਦ ਲੋਕਾਂ ਨੂੰ ਕਿਉਂ ਨਹੀਂ ਦਿੰਦੇ? ਹੁਣ ਜਦੋਂ ਸਾਰਾ ਕੁਝ ਠੀਕ ਹੋ ਗਿਆ, ਜਿਹੜੇ ਦੇਖੋ ਗਰੀਬ ਘਰਾਂ ਦੇ ਬੱਚੇ ਆ ਮਿਡ ਡੇ ਮੀਲ ਤੇ ਉਹ ਨਿਰਭਰ ਸੀਗੇ। ਤੁਸੀਂ ਇਸ ਚੀਜ਼ ਨੂੰ ਸਮਝੋ, ਉਹਨਾਂ ਵਾਸਤੇ ਸਿੱਖਿਆ ਜਿਹੜੀ ਹੈ ਉਹ ਦੂਜੇ ਨੰਬਰ ਤੇ ਆ। ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦੇ ਕਿਉਂਕਿ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਤਾਂ ਸਿੱਖਿਆ ਉਹਨਾਂ ਵਾਸਤੇ ਦੂਜੇ ਨੰਬਰ ਤੇ, ਪਹਿਲੇ ਨੰਬਰ ਤੇ ਵਧੀਆ ਖਾਣਾ ਵੀ ਦੁਪਹਿਰੇ ਬੱਚੇ ਨੂੰ ਭੋਜਨ ਮਿਲਣਾ ਯਾਰ ਵਧੀਆ। ਤਾਂ ਉਹ ਚੀਜ਼ ਜਿਹੜੀ ਆ ਉਹਨਾਂ ਵਾਸਤੇ ਹਾਲੇ ਵੀ ਬੜੀ ਅਹਿਮੀਅਤ ਰੱਖਦੀ ਹੈ। ਖਾਸ ਤੌਰ ਤੇ ਇਸ ਦੌਰ ਦੇ ਵਿੱਚ ਜਦੋਂ ਸਾਰੇ ਕੰਮਕਾਰ ਪ੍ਰਭਾਵਿਤ ਹੋਏ ਆ ਤਾਂ ਉਹ ਤਾਂ ਜ਼ਿਆਦਾ ਅਹਿਮੀਅਤ ਬਣ ਜਾਂਦੀ ਉਸ ਚੀਜ਼ ਦੀ। ਤਾਂ ਸਮਝ ਲਓ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗਲਤ ਇਹ ਗੱਲ ਨਹੀਂ ਕੀਤੀ, ਪਰ ਇਹਦੇ ਤੇ ਧਿਆਨ ਕਿੰਨਾ ਕੁ ਕੋਈ ਦਿੰਦਾ ਉਹਦੇ ਤੇ ਧਿਆਨ ਜ਼ਰੂਰ ਰਹੇਗਾ। ਜੀ ਜੀ ਜੀ। ਮੈਨੂੰ ਜੀ ਅਗਲੀ ਜੇ ਗੱਲ ਕਰੀਏ, ਰਵਨੀਤ ਬਿੱਟੂ ਦਾ ਇੱਕ ਹੋਰ ਬਿਆਨ ਆਇਆ, ਕਹਿੰਦੇ ਜਥੇਦਾਰ ਸਾਹਿਬ ਅੰਦਰੋਂ ਅੰਦਰੀ ਪੰਨੂ ਤੇ ਰੈਫਰੈਂਡਮ 2020 ਦੇ ਹਮਾਇਤੀ ਹਨ। ਮੇਰਾ ਇੱਕ ਬੇਲੀ ਹੈਗਾ, ਉਹ ਕਹਿੰਦਾ ਯਾਰ ਇਹਦੀ ਗੱਲ ਨਾ ਕਰਿਆ ਕਰੋ, ਇਹ ਤੇ ਕਾਂਗਰਸ ਦਾ ਸੰਬਿਤ ਪਾਤਰਾ ਇਹਦਾ ਕੀ ਆ? ਗੱਲ ਉਹੀ ਆ ਕਿ ਇਸ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ। ਚਲੋ ਅੱਗੇ ਵੀ ਇਹਨਾਂ ਦਾ ਟੱਬਰ ਤੁਹਾਨੂੰ ਪਤਾ ਹੀ ਹੈ, ਠੀਕ ਹੈ ਨਾ, ਕਿ ਹਰ ਇੱਕ ਬੰਦੇ ਦੀ ਇੱਕ ਲਾਈਨ ਹੁੰਦੀ ਆ, ਉਹ ਆਪਦਾ ਜਿੱਦਾਂ ਮਰਜ਼ੀ ਖਿੱਚੇ ਉਹਨੂੰ, ਜਿੱਦਾਂ ਮਰਜ਼ੀ ਰਾਜਨੀਤੀ ਕਰੇ, ਆਪਾਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਚਲੋ ਅੱਗੇ ਵੀ ਚੱਲਦੇ, ਐਂਟੀ ਖਾਲਿਸਤਾਨ ਨੇ ਇਹ ਖਾਲਿਸਤਾਨੀ ਆ ਔਰ ਬੇਅੰਤ ਸਿੰਘ ਨੂੰ ਸ਼ਹੀਦ ਮੰਨਦੇ ਆ, ਉਹ ਆਪੋ ਆਪਣੀ ਭਾਵਨਾ। ਪਰ ਜੇ ਕੋਈ ਦੂਸਰੇ ਨੂੰ ਸ਼ਹੀਦ ਕਹਿੰਦਾ, ਕੋਈ ਕਿਸੇ ਨੂੰ ਜਿੰਦਾ ਸ਼ਹੀਦ ਕਹਿੰਦਾ, ਤਾਂ ਇਹਨਾਂ ਨੂੰ ਤਕਲੀਫ ਹੈ ਕਿ ਤੁਸੀਂ ਅੱਤਵਾਦੀਆਂ ਨੂੰ ਸ਼ਹੀਦ ਮੰਨਦੇ ਹੋ। ਸੋ ਇਹੀ ਇੱਕ ਸਮੱਸਿਆ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਕਦੇ ਦੂਰ ਨਹੀਂ ਹੋ ਸਕਦੀ, ਜੋ ਇਹ ਫਰਕ ਕਦੇ ਵੀ ਮਿਟਾ ਨਹੀਂ ਸਕਦੀ। ਤਾਂ ਦੂਜੀ ਚੀਜ਼ ਜਿਹੜੀ ਆ, ਦੇਖੋ ਹੁਣ ਇਹਨਾਂ ਦਾ ਬਿਆਨ ਕਦੋਂ ਹੈ, ਕੋਈ ਐਸੀ ਗੱਲ ਨਹੀਂ ਵਾਪਰੀ। ਅੱਗੇ ਤੇ ਚੱਕ ਲਿਆ ਜੈਜੀ ਜੀ ਨੇ ਆਖਿਰ ਜੀ ਐ ਕੀਤਾ, ਉਹ 4 ਸਾਲ ਪੁਰਾਣਾ ਗਾਣਾ ਮੁੰਡੇ ਦਾ ਦਲਜੀਤ ਦੋਸਾਂਝ ਜੈਜੀ ਦਾ ਨਾਮ, ਪੰਜਾਬ 1984 ਕੋਲ ਮੈਨੂੰ ਲੱਗਦਾ 14 'ਚ ਫਿਲਮ ਆਈ ਸੀ, 15 'ਚ ਉਹ ਚੱਕ ਕੇ ਕਹਿੰਦਾ ਜੀ ਰੱਖ ਮੋਢੇ ਉੱਤੇ ਖੇਤੀ ਯਾਰ ਹੋਏ ਪਰਦੇਸੀ, ਕੁਛ ਐਸਾ ਗਾਣਾ ਸੀਗਾ ਫਿਲਮ ਦੇ ਵਿੱਚ ਪੰਜਾਬ 1984 'ਚ। ਤੇ ਉਹਦਾ ਕੱਢ ਕੇ ਮੁੰਡਿਆਂ ਨੂੰ ਬਾਗੀ ਹੋਣ ਵਾਸਤੇ ਪ੍ਰੇਰਦਾ। ਦੋਸਤੋ 5 ਸਾਲ ਪਹਿਲਾਂ ਨੈਸ਼ਨਲ ਅਵਾਰਡ ਜਿੱਤਿਆ ਉਸ ਫਿਲਮ ਨੇ, ਸੈਂਸਰ ਬੋਰਡ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਹੋਇਆ, ਉਹ ਕੱਢ ਕੇ ਬਹਿ ਗਿਆ। ਤਾਂ ਮੈਨੂੰ ਸਮਝ ਤੋਂ ਪਰੇ ਦੀ ਗੱਲ ਆ ਕਿ ਰਵਨੀਤ ਬਿੱਟੂ ਚੰਗਾ ਭਲਾ ਰਾਜਨੀਤੀ ਕਰਦਾ ਸੀ, ਆਪਦੇ ਇਲਾਕੇ 'ਚ ਧਿਆਨ ਦਿੰਦਾ ਹੁੰਦਾ ਸੀ, ਤਵੱਜੋ ਦਿੰਦਾ ਸੀਗਾ, ਬੜੀ ਇਹਦੀ ਜਾਨੀ ਪਪੂਲੈਰਿਟੀ ਸੀਗੀ, ਐਸੀ ਗੱਲ ਨਹੀਂ ਆਪਦੇ ਇਲਾਕੇ 'ਚ। ਪਰ ਹੁਣ ਤੇ ਸਾਰੀਆਂ ਚੀਜ਼ਾਂ ਛੱਡ ਕੇ ਆਪਣੇ ਇਲਾਕੇ ਵੱਲ ਧਿਆਨ ਦੇਣ ਦੀ ਥਾਂ ਤੇ, ਲੋਕਾਂ 'ਚ ਵਿਚਰਨ ਦੀ ਥਾਂ ਤੇ ਬਸ ਇੱਕੋ ਹੀ ਫੰਡਾ ਬਣਾ ਲਿਆ ਕਿ ਮੌਕਾ ਮਿਲੇ ਬਸ ਮੈਂ ਆਪਣੀ ਜਿਹੜੀ ਆ ਗੁੱਬ ਗੁਬਾਰ ਕੱਢ ਦੇਣੀ ਆ। ਤਾਂ ਹੁਣ ਵੀ ਦੇਖੋ ਕੋਈ ਐਸਾ ਕੁਛ ਵੀ ਨਹੀਂ ਵਾਪਰਿਆ ਪੰਜਾਬ ਦੇ ਵਿੱਚ। ਠੀਕ ਆ, ਗ੍ਰਿਫਤਾਰੀਆਂ ਕੁਛ ਹੋਈਆਂ UAPA ਦੇ ਤਹਿਤ, ਉਹ ਆਪਾਂ ਲਾ ਲਈਏ ਕਿ 10 ਦਿਨ ਤੋਂ ਥੋੜੀਆਂ ਬੰਦ ਨੇ ਕਿਉਂਕਿ ਵਿਰੋਧ ਸ਼ੁਰੂ ਹੋ ਗਿਆ। ਜਦੋਂ ਵਿਰੋਧ ਸ਼ੁਰੂ ਹੋ ਗਿਆ, ਸੁਖਪਾਲ ਸਿੰਘ ਖਹਿਰਾ ਵੀ ਆ ਗਿਆ ਮੈਦਾਨ ਦੇ ਵਿੱਚ, ਤਾਂ ਇਹਨਾਂ ਨੇ ਉਹ ਗ੍ਰਿਫਤਾਰੀਆਂ ਅਚਾਨਕ ਹੁਣ ਪਤਾ ਨਹੀਂ ਕਿਵੇਂ ਘਟ ਗਈਆਂ, ਇਹ ਜਵਾਬ ਇਹੀ ਦੇ ਸਕਦੇ ਆ। ਤਾਂ ਉਹ ਗ੍ਰਿਫਤਾਰੀਆਂ ਜਿਹੜੀਆਂ ਬੰਦ ਹੋ ਗਈਆਂ, ਤਾਂ ਹੁਣ ਉਹ ਵੀ ਕੁਛ ਨਹੀਂ, ਰੈਫਰੈਂਡਮ ਦੀ ਜਿਹੜੀ ਕੋਈ ਸਰਗਰਮੀ ਨਹੀਂ, ਉਰੇ ਕੁਛ ਨਹੀਂ ਹੈ। ਤਾਂ ਵੀ ਇਹਨਾਂ ਨੇ ਬਿਆਨ ਚੱਕ ਕੇ ਦਿੱਤਾ, ਕਹਿੰਦੇ ਜੀ ਜਥੇਦਾਰ ਸਾਡੇ ਵਾਸਤੇ ਤੇ ਖਤਮ ਹੋ ਚੁੱਕੇ ਆ, ਜਥੇਦਾਰ ਜਿਹੜੇ ਆ ਮਨੋ ਮਤਲਬ ਕਿ ਮਾਨਸਿਕ ਤੌਰ ਤੇ ਰੈਫਰੈਂਡਮ ਦੇ ਨਾਲ ਨੇ। ਫਿਰ ਇਹ ਕਹਿ ਦਿੱਤਾ ਕਿ ਦੇਖੋ ਜੀ ISI ਦੇ ਨਾਲ ਰਲੇ ਮਿਲੇ ਲੋਕ ਨੇ, ਪਤਾ ਨਹੀਂ ਕਿਆ ਬੋਲੀ ਜਾਂਦਾ। ਤੇ ਬੰਦਾ ਪੁੱਛੇ ਤੁਹਾਡੀ ਸਰਕਾਰ ਹੈ ਯਾਰ, ISI ਦੇ ਨਾਲ ਕੋਈ ਰਲਿਆ ਮਿਲਿਆ ਫੜ ਲਓ ਤੁਸੀਂ, ਜਿਹੜਾ ਮਰਜ਼ੀ ਆ ਕੋਈ, ਜੇ ਕੋਈ ਫੰਡਿੰਗ ਸ਼ੰਡਿੰਗ ਆਉਂਦੀ ਆ, ਜੋ ਕੋਈ ਗਲਤ ਹੁੰਦਾ, ਤੁਹਾਡੀ ਸਰਕਾਰ ਹੈ ਸੂਬੇ ਦੇ ਵਿੱਚ। ਔਰ ਦੂਜੀ ਗੱਲ ਹੈ ਕਿ ਰੈਫਰੈਂਡਮ ਵਾਸਤੇ ਉਹਨਾਂ ਨੇ ਵੋਟ ਛਪਾਉਣੇ ਸੀਗੇ, ਪਤਾ ਨਹੀਂ ਕਿੰਨਾ ਖਰਚਾ ਕਰਨਾ ਹੈ, ਤੂੰ ਤੇ ਮਸ਼ਹੂਰੀ ਯਾਰ ਆਪ ਹੀ ਕਰੀ ਜਾਂਦਾ ਉਹਨਾਂ ਦੀ। ਔਰ ਦੂਜੀ ਗੱਲ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਬੋਲਦੇ ਹੀ ਨਹੀਂ ਹੈ, ਜਿਹੜੇ ਮੁੱਦਿਆਂ ਤੇ ਵੋਟ ਲਈ ਹੈ ਤੁਸੀਂ ਕਦੇ ਉਹਨਾਂ ਤੇ ਤੁਸੀਂ ਜ਼ੁਬਾਨ ਹੀ ਨਹੀਂ ਖੋਲਦੇ, ਜਦ ਕਿ ਲੋਕਾਂ ਦੀ ਇੱਥੇ ਪ੍ਰਾਇਓਰਟੀ ਤੇ ਹੈਗੀ ਆ ਰੋਟੀ, ਰੋਜੀ ਰੋਟੀ ਯਾਰ ਸਾਡੀ ਕਿਸ ਤਰ੍ਹਾਂ ਚੱਲੇ। ਆਰਡੀਨੈਂਸ ਆਇਆ ਪਿਆ ਔਰ ਉਹ ਆਰਡੀਨੈਂਸ ਸਾਨੂੰ ਬਰਬਾਦੀ ਦਿਖਾ ਰਿਹਾ ਪੰਜਾਬ ਦੀ ਆਰਥਿਕ ਤੌਰ ਤੇ, ਤੁਸੀਂ ਉਹਦੇ
ਤੇ ਕੋਈ ਪ੍ਰੋਗਰਾਮ ਉਲੀਕਣ ਦੀ ਥਾਂ ਤੇ ਸਰਕਾਰ ਚੋਂ ਤੁਸੀਂ ਕੋਈ ਠੋਸ ਰਣਨੀਤੀ ਉਲੀਕਣ ਦੀ ਥਾਂ ਤੇ ਲੀਕ ਜਿਹੜੀ ਕੁੱਟਦੇ ਪਏ ਹੋ, ਇਹਦਾ ਮੈਨੂੰ ਨਹੀਂ ਲੱਗਦਾ ਕੋਈ ਲਾਹਾ ਹੈਗਾ। ਤੇ ਮੈਂ ਤਾਂ ਅੱਗੇ ਵੀ ਕਿਹਾ ਸੀ ਬਿੱਟੂ ਸਾਹਿਬ ਨੂੰ ਕਿ ਯਾਰ ਤੁਸੀਂ ਕਹਿੰਦੇ ਹੋ ਕਿ ਇਹ ਲੋਕ ਭੜਕਾਉਂਦੇ ਆ, ਮਤਲਬ ਕਿ ਗਾਇਕ ਆ ਜਾਂ ਜਿਹੜੇ ਕੁਝ ਖਾਲਿਸਤਾਨ ਪੱਖੀ ਲੋਕ ਆ, ਇਹ ਸਾਡੀ ਜ਼ਬਾਨੀ ਨੂੰ ਗੁੰਮਰਾਹ ਕਰਦੇ ਆ। ਕਿ ਤੁਸੀਂ ਕਦੇ ਆਪਣਾ ਪੋਸਟ ਪਾ ਕੇ ਥੱਲੇ ਦੇਖੋ ਤੇ ਸਹੀ ਨਾ ਬਿੱਟੂ ਜੀ, ਕਿ ਉੱਥੇ ਭੜਕਾਹਟ ਪੈਦਾ ਕਿੱਥੋਂ ਹੁੰਦੀ ਹੈ? ਉੱਥੇ ਆ ਕੇ ਲੋਕ ਤੁਹਾਨੂੰ ਵੀ ਮੰਦਾ ਚੰਗਾ ਬੋਲਦੇ ਆ, ਇੱਕ ਦੂਜੇ ਨਾਲ ਵੀ ਲੜਦੇ ਆ। ਤਾਂ ਉਹਦੇ ਨਾਲ ਚੰਗਾ ਠੀਕ ਆ, ਤੁਸੀਂ ਜੋ ਮਰਜ਼ੀ ਕਰੀ ਜਾਓ, ਜ਼ਰੂਰ ਤੁਹਾਡਾ ਹੱਕ ਆ। ਪਰ ਗੱਲ ਇਹ ਆ ਕਿ ਤਰਜੀਹ ਤੁਹਾਡੀ ਜਿਹੜੀ ਹੈ ਨਾ, ਉਹ ਰਾਜਨੀਤੀ 'ਚ ਵਿਕਾਸ ਹੋਣਾ ਚਾਹੀਦਾ। ਵਿਕਾਸ ਵਾਲੇ ਮਾਮਲੇ 'ਚ ਸਰਕਾਰ ਕਿਸ ਤਰ੍ਹਾਂ ਚੱਲਦੀ ਸਭ ਨੂੰ ਪਤਾ, ਔਰ ਚੱਲਦੀ ਸਰਕਾਰ ਦੇ ਵਿੱਚ ਰਵਨੀਤ ਬਿੱਟੂ ਨੂੰ ਸਾਰਾ ਕੁਛ ਦਿਖਦਾ। ਪਰ ਆਹ ਚੀਜ਼ ਨਹੀਂ ਦਿਖਦੀ ਕਿ ਵਿਕਾਸ ਕਿੰਨਾ ਕੁ ਹੋ ਰਿਹਾ। ਔਰ ਤੁਸੀਂ ਕਹਿੰਦੇ ਆ ਕਿ ਹੁਣ ਦੇਖੋ, ਜੇ ਤੇ ਆਪਾਂ ਕਾਂਗਰਸ ਦੀ ਗੱਲ ਕਰੀਏ, ਉਹ 370 ਤੇ ਵੀ ਵਿਰੋਧ ਦੇ ਵਿੱਚ ਆ, ਉਹ ਸੀਏ ਦੇ ਵਿਰੋਧ ਦੇ ਵਿੱਚ ਆ, ਠੀਕ ਹੈ ਨਾ, ਘੱਟ ਗਿਣਤੀਆਂ ਦੀ ਉੱਥੇ ਗੱਲ ਕਰ ਰਹੇ ਆ। ਚਾਹੇ ਉਹ ਭਾਵੇਂ ਅੱਜ ਕੱਲ੍ਹ ਥੋੜਾ ਜਿਹਾ ਆਪਣਾ ਸਥਾਨ ਸਿਆ ਬਦਲ ਕੇ ਕਰਦੇ ਆ। ਪਰ ਤੁਸੀਂ ਇੱਕ ਦੇਖੋ, ਜੇ ਕੋਈ ਮੰਨ ਲਓ ਅਕਾਲੀਆਂ ਚੋਂ ਉੱਠ ਕੇ ਕਹਿ ਲਵੇ ਜਾਂ ਕੋਈ ਖਾਲਿਸਤਾਨੀਆਂ ਚੋਂ ਕਹਿ ਲਵੇ, ਕੋਈ ਵੀ ਕਹਿ ਲਵੇ, ਇਹਨਾਂ ਨੇ ਉਹਦੇ ਉਲਟ ਖੜ ਜਾਣਾ। ਤਾਂ ਮੈਂ ਕਹਿੰਦਾ ਕਿ ਤੁਸੀਂ ਜਦੋਂ ਉੱਥੇ ਕੌਮੀ ਪੱਧਰ ਤੇ ਇਸ ਤਰ੍ਹਾਂ ਘੱਟ ਗਿਣਤੀਆਂ ਦੀ ਗੱਲ ਕਰਦੇ ਤਾਂ ਗੱਲ ਸੁਣੋ ਤਾਂ ਸਹੀ। ਹੁਣ ਜਿਵੇਂ ਹੀ ਘੱਟ ਗਿਣਤੀਆਂ ਵਾਲਾ ਬਿਆਨ ਆਇਆ ਜਥੇਦਾਰ ਦਾ, ਤੇ ਨਾਲ ਦੀ ਨਾਲ ਇਹਨਾਂ ਦਾ ਬਿਆਨ ਆ ਗਿਆ, ਕੀ ਸਮਝਿਆ ਜਾਵੇ? ਇਹ ਇਤਫਾਕ ਆ ਜਾਂ ਸਿਰਫ ਤੇ ਸਿਰਫ ਉਹੀ ਲਕੀਰ ਦੀ ਫਕੀਰੀ ਕਿ ਬਸ ਅਸੀਂ ਬਿਆਨ ਨੂੰ ਕੱਟਣਾ ਕਿਸੇ ਨਾ ਕਿਸੇ ਤਰੀਕੇ ਨਾਲ? ਜੀ 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 ਬਿਲਕੁਲ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।